ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਧੁਪੈ ਸੁਆਮੀ ਮਾਨਸ ਕੀ ਗਤ ਇਹੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤਾਇਓ ਕਾਲ ਘੋਰ ਸਮੁਦਰ ਮੈਂ ਬੂਡਤ ਥੇ ਕਬਹੂ ਮਿਟਹਿ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਗਰਭ ਨ ਆਇਓ ਮੂਕ ਉਚਰਹਿ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਾਉ ਕਾਲ ਕਿਰਪਾ ਕਰਾਏ ਜਿਉ ਬੁਲਾਵਹਿ ਤੁਮ ਬੁਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਮਹੱਲਾ ਪੰਜਵਾ। ਅਨਾਥ ਨਾਥ ਪ੍ਰਭ ਹਮਾਰੇ
ਸਰਨ ਆਇਓ ਰਾਖਨ ਹਾਰੇ ਰਹਾਉ। ਸਰਬ ਪਾਖ ਰਾਖ ਮੁਰਾਰੇ ਆਗੇ ਪਾਛੈ ਅੰਤੀ ਵਾਰੇ। ਜਬ ਚਿਤਵ ਤਬ ਤੁਹਾਰੇ ਓਨ ਸਮਾਰ ਮੇਰਾ ਮਨ ਸੁਧਾਰੇ। ਸੁਨ ਗਾਵਉ ਗੁਰ ਬਚਨਾਰੇ ਬਲ ਬਲ ਜਾਉ ਸਾਧ ਦਰ ਸਰਾਰੇ। ਮਨ ਮਹਿ ਰਾਖਉ ਏਕ ਸਾਰੇ ਨਾਨਕ ਪ੍ਰਭ ਮੇਰੇ ਕਰਨੈ ਹਾਰੇ। ਅਨਾਥ ਨਾਥ ਪ੍ਰਭ ਹਮਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਿਆਂ ਬਣਾਉਣ ਲਈ ਅੰਮ੍ਰਿਤਮਈ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਨਾਲ ਰਸਨਾ ਤੋਂ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾ। ਅਨਾਥ ਨਾਥ ਪ੍ਰਭ ਹਮਾਰੇ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹੇ ਪ੍ਰਮਾਤਮਾ, ਸੰਸਾਰ ਦੇ ਅੰਦਰ ਸਾਡੇ ਅਨਾਥਾਂ ਦਾ ਨਾਰ ਤੂੰ ਮਾਲਕ ਹੈ। ਜਿਤਨੇ ਵੀ ਸੰਸਾਰ ਭਰ ਦੇ ਜੀਵ ਹਨ ਪਰਮੇਸ਼ਰ, ਸਭ ਮਹਾਰਾਜ ਸਾਰਿਆਂ ਦੇ ਮਾਲਕ ਤੁਸੀਂ ਆਪ ਹੋ। ਜਿਤਨੇ ਵੀ ਪੈਦਾ ਕੀਤੇ ਹੋ ਚਾਰ ਖਾਣੀਆਂ ਵਿੱਚ 84 ਲੱਖ ਜੂਨਾਂ ਦੇ ਜੀਵ ਜੰਤੂ ਹਨ। ਮਹਾਰਾਜ ਰੰਗਾਂ ਰੰਗਾਂ ਦੇ ਸੰਸਾਰ ਭਰ ਦੇ ਸੂਖਸ਼ਮ ਅਤੇ ਸਥੂਲ ਆਕਾਰਾਂ ਦੇ ਜੀਵ ਹਨ। ਜਿਸ ਵੀ ਥਾਂ ਤੇ ਮਹਾਰਾਜ ਆਪ ਜੀ ਨੇ ਜੀਵਾਂ ਨੂੰ ਪੈਦਾ ਕੀਤਾ ਹੈ, ਸਭ ਦੇ ਮਾਲਕ ਪਰਮੇਸ਼ਰ ਤੁਸੀਂ ਆਪ ਹੋ। ਇਹ ਸਾਧ ਸੰਗਤ ਜੀ, ਇਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਬਿਰਧ ਹੈ, ਜਿਸ ਦਾ ਸੰਸਾਰ ਦੇ ਅੰਦਰ ਕੋਈ ਵਾਲੀ ਵਾਰਸ ਨਹੀਂ ਹੁੰਦਾ। ਜੀਵਨ ਦੇ ਅੰਦਰ ਕੋਈ ਨਹੀਂ, ਜੇਕਰ ਜ਼ਿੰਦਗੀ ਦੇ ਅੰਦਰ ਸਖਾ ਸੰਬੰਧੀ ਕੋ ਮਿੱਤਰ ਬਣਦਾ, ਉਹਦੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਾਇਕ ਬਣਦੇ ਆ। ਸੰਸਾਰ ਦੇ ਅੰਦਰ ਵੀ ਜੇਕਰ ਕੋਈ ਯਤੀਮ ਹੈ, ਜੀਵਨ ਕਾਲ ਦੌਰਾਨ ਕੋਈ ਅਨਾਥਾਂ ਦੀ ਤਰ੍ਹਾਂ ਆਪਣਾ ਜੀਵਨ ਬਤੀਤ ਕਰ ਰਿਹਾ ਹੈ, ਸਤਿਗੁਰੂ ਜੀ ਉਹਦੇ ਨਾਥ ਮਾਲਕ ਬਣ ਕਰਕੇ ਉਹਦੀ ਸਹਾਇਤਾ ਕਰਦੇ ਆ। ਜੇ ਸੰਸਾਰ ਦੇ ਵੱਲੋਂ ਉਪਰਾਮ ਹੋ ਕਰਕੇ ਮਨ ਬਾਣੀ ਸਰੀਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰ ਲੈਂਦਾ ਹੈ,
ਸਾਧ ਸੰਗਤ ਜੀ, ਮਾਤਾ ਪਿਤਾ, ਭੈਣ ਭਰਾ, ਸਕੇ ਸੰਬੰਧੀ, ਹਰ ਇੱਕ ਸੰਬੰਧੀ ਦਾ ਪਿਆਰ, ਮਾਤਾ ਪਿਤਾ ਨਾਲੋਂ ਵੱਧ ਕਰਕੇ ਪਿਆਰ ਗਰੀਬ ਨਵਾਜ ਸਤਿਗੁਰੂ ਜੀ ਜੀਵ ਨੂੰ ਜੀਵਨ ਦੇ ਅੰਦਰ ਬਖਸ਼ਿਸ਼ ਕਰ ਦਿੰਦੇ ਆ। ਜੇ ਕਿਤੇ ਸੰਸਾਰ ਦੇ ਵੱਲੋਂ ਯਤੀਮ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਧਾਰਨ ਕਰ ਲੈਂਦਾ, ਇਹ ਮਨ ਦੇ ਅੰਦਰ ਨਿਸ਼ਚਾ ਬਣ ਜਾਂਦਾ ਹੈ, ਮਹਾਰਾਜ ਸਦਾ ਲਈ ਗਰੀਬ ਨਵਾਜ ਸਤਿਗੁਰੂ ਜੀ ਤੁਹਾਡੇ ਤੋਂ ਬਿਨਾਂ ਕੋਈ ਵੀ ਆਸਰਾ ਦੇਣ ਵਾਲਾ ਨਹੀਂ ਹੈ। ਤੁਹਾਡੇ ਤੋਂ ਬਿਨਾਂ ਕੌਣ ਹੈ ਮਹਾਰਾਜ ਜੋ ਮੇਰੀ ਰੱਖਿਆ ਕਰਨ ਵਾਲਾ ਹੈ, ਮੇਰੀ ਪ੍ਰਤਪਾਲਨਾ ਕਰਨ ਵਾਲਾ ਹੈ। ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲੈਂਦਾ ਹੈ, ਉਹ ਅਨਾਥ ਦੇ ਨਾਥ ਗਰੀਬ ਨਵਾਜ ਸਤਿਗੁਰੂ ਜੀ ਬਣਦੇ ਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਉਹਨਾਂ ਦੀ ਰੱਖਿਆ ਕਰਦੇ ਹਨ, ਪਰਵਰਿਸ਼ ਕਰਦੇ ਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹਨ, ਅਨਾਥ ਨਾਥ ਪ੍ਰਭ ਹਮਾਰੇ। ਹੇ ਮਹਾਰਾਜ ਆਪ ਜੀ ਸਾਡੇ ਯਤੀਮਾਂ ਦੇ ਮਾਲਕ ਹੋ, ਹੇ ਗਰੀਬ ਨਵਾਜ ਸਾਡੇ ਅਨਾਥਾਂ ਦੇ ਤੁਸੀਂ ਨਾਥ ਹੋ। ਮਹਾਰਾਜ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਹੇ ਗਰੀਬ ਨਵਾਜ ਸਤਿਗੁਰੂ ਜੀ, ਆਪ ਜੀ ਸਾਡੇ ਮਾਲਕ ਹੋ। ਮਨ ਬਾਣੀ ਸਰੀਰ ਕਰਕੇ ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਅਸੀਂ ਆ ਗਏ ਹਾਂ, ਕਿਉਂਕਿ ਤੁਸਾਂ ਨੂੰ ਮਹਾਰਾਜ ਅਸਾਂ ਨੇ ਜੀਵਨ ਦੇ ਅੰਦਰ ਮਾਲਕ ਧਾਰਨ ਕਰ ਲਿਆ ਕਿ ਤੁਹਾਡੇ ਤੋਂ ਬਿਨਾਂ ਕੋਈ ਸਾਡੀ ਰੱਖਿਆ ਕਰਨ ਵਾਲਾ ਨਹੀਂ ਹੈ। ਸਰਨ ਆਇਓ ਰੱਖਣ ਹਾਰੇ, ਹੇ ਕਿਰਪਾ ਕਰਨ ਵਾਲੇ ਰੱਖਣ ਹਾਲੇ ਪਰਮਾਤਮਾ, ਆਪ ਜੀ ਦੀ ਸ਼ਰਨ ਵੀ ਚੱਲ ਕਰਕੇ ਆਏ ਆ, ਕਿਉਂਕਿ ਕਿਸੇ ਵੀ ਮਜ਼ਹਬ ਦਾ, ਕਿਸੇ ਜਾਤੀ ਦਾ ਜੀਵ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਹੈ, ਭਾਵੇਂ ਜਿੰਨਾ ਮਰਜ਼ੀ ਵੱਡਾ ਕੋਈ ਗੁਨਾਹਗਾਰ ਗੁਨਾਹ ਕਰ ਕਰਕੇ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਹੈ। ਕੋਈ ਪਾਪੀ ਵੀ ਮਹਾਰਾਜ ਤੁਹਾਡੀ ਸ਼ਰਨ ਦੇ ਵਿੱਚ ਆ ਜਾਂਦਾ ਹੈ, ਉਸ ਦੇ ਮਹਾਰਾਜ ਗੁਨਾਹਾਂ ਨੂੰ ਔਗੁਣਾਂ ਨੂੰ ਬਖਸ਼ ਕਰਕੇ ਆਪਣੇ ਗਲ ਦੇ ਨਾਲ ਲਾ ਲੈਂਦੇ ਹੋ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਇਹ ਸਤਿਗੁਰੂ ਜੀ ਆਪ ਜੀ ਦਾ ਬਿਰਧ ਹੈ, ਤੇ ਜਿਨ੍ਹਾਂ ਨੇ ਭਾਵਨਾ ਸਿੱਧ ਹੋ ਕਰਕੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਧਾਰਨ ਕਰ ਲਈ ਹੈ, ਹੇ ਗਰੀਬ ਨਵਾਜ ਸਤਿਗੁਰੂ ਜੀ ਸ਼ਰਨ ਆਇਓ ਰੱਖਣ ਹਾਰੇ। ਇਹ ਮਨ ਵਿੱਚ ਭਾਵਨਾ ਬਣਾ ਕੇ ਮਹਾਰਾਜ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਹੈ ਸਾਡਾ ਸੰਸਾਰ ਭਰ ਦੇ ਅੰਦਰ। ਸਾਧ ਸੰਗਤ ਜੀ, ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਇੱਕ ਦਿਨ ਘੋੜੇ ਤੇ ਅਸਵਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਸਨ, ਤੇ ਝਾੜੀਆਂ ਦੇ ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਕੰਨਾਂ ਵਿੱਚ ਪਈ ਹੈ। ਅੰਤਰਜਾਮੀ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਦੇਖੋ ਇਹ ਬੱਚੇ ਦੀ ਆਵਾਜ਼ ਕਿੱਥੋਂ ਆ ਰਹੀ ਹੈ, ਰੋਣ ਦੀ ਆਵਾਜ਼ ਆ ਰਹੀ ਹੈ। ਐਸਾ ਸਾਧ ਸੰਗਤ ਜੀ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦਾ ਦਿਆਲਤਾ ਵਾਲਾ ਸੁਭਾਅ ਹੈ। ਜਦੋਂ ਸਿੱਖਾਂ ਨੇ ਦੇਖਿਆ ਤੇ ਸਾਧ ਸੰਗਤ ਜੀ ਡਰਾਉਣੇ ਜੇ ਮੁਖ ਵਾਲਾ ਇੱਕ ਬੱਚਾ ਨਜ਼ਰ ਆਇਆ। ਉਹ ਗੰਦਗੀ ਦੇ ਵਿੱਚ ਪਿਆ ਹੋਇਆ ਸੀ ਤੇ ਗੰਦਗੀ ਦੇ ਨਾਲ ਲਿਬੜਿਆ ਹੋਇਆ। ਕਹਿਣ ਲੱਗੇ ਮਹਾਰਾਜ ਇਹ ਤਾਂ ਕੋਈ ਬਲਾ ਲੱਗਦੀ ਹੈ, ਮਹਾਰਾਜ ਇਹ ਤਾਂ ਕੋਈ ਕੁਥਰਾ ਹੈ। ਸਾਧ ਸੰਗਤ ਜੀ, ਜਿਨ੍ਹਾਂ ਦਾ ਨਾਮ ਭਾਈ ਸੁਥਰਾ ਜੀ ਇਤਿਹਾਸ ਦੇ ਅੰਦਰ ਆਇਆ, ਜਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਕੋਲ ਲੈ ਕਰਕੇ ਆਏ ਹੈ, ਤੇ ਅੰਤਰਜਾਮੀ ਮਹਾਰਾਜ ਜੀ ਨੇ ਵਚਨ ਕੀਤਾ, ਸਿੱਖੋ ਇਹ ਕੁਥਰਾ ਨਹੀਂ ਇਹ ਸੁਥਰਾ ਹੈ। ਕੁਥਰਾ ਭਾਵੇਂ ਮਾਤਾ ਪਿਤਾ ਨੇ ਜਾਣ ਕਰਕੇ ਕਿ ਕੋਈ ਬਲਾ ਸਾਡੇ ਘਰ ਦੇ ਵਿੱਚ ਪੈਦਾ ਹੋ ਗਈ ਹੈ ਤੇ ਝਾੜੀਆਂ ਦੇ ਵਿੱਚ ਰੱਖ ਗਏ ਸਨ। ਜਦੋਂ ਭਾਈ ਸੁਥਰਾ ਜੀ ਦਾ ਜਨਮ ਹੋਇਆ ਸੀ, ਸਾਧ ਸੰਗਤ ਜੀ, ਜਿਹੜਾ ਮੁਖ ਜਿਹੜਾ ਸੀ ਨਾ ਬੜਾ ਡਰਾਉਣਾ ਜਿਹਾ ਸੀਗਾ, ਦੰਦ ਵੱਡੇ ਵੱਡੇ ਆਕਾਰ ਦੇ ਸਨ। ਤੇ ਮਾਤਾ ਪਿਤਾ ਨੇ ਇਹੋ ਵਿਚਾਰ ਕਰਕੇ ਕਿ ਸਾਡੇ ਘਰ ਦੇ ਵਿੱਚ ਪਤਾ ਨਹੀਂ ਕੋਈ ਬਲਾਈ ਪੈਦਾ ਹੋ ਗਈ ਹੈ ਤੇ ਝਾੜੀਆਂ ਦੇ ਵਿੱਚ ਰੱਖ ਗਏ ਸਨ, ਕਿਸੇ ਨੂੰ ਦੱਸਿਆ ਨਹੀਂ ਸੀ। ਤੇ ਮਹਾਰਾਜ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹੀ ਨੇ ਜਦੋਂ ਸਿੱਖਾਂ ਨੂੰ ਦੱਸਿਆ, ਬੇਨਤੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਤਾਂ ਕੋਈ ਕੁਥਰਾ ਜਾਪਦਾ, ਤੇ ਹਜੂਰ ਨੇ ਵਚਨ ਕੀਤਾ ਕੁਥਰਾ ਨਹੀਂ ਭਾਈ ਇਹ ਸੁਥਰਾ ਹੈ।
ਸਤਿਗੁਰੂ ਜੀ ਦੇ ਘਰ ਦੇ ਵਿੱਚ ਰਹਿ ਕਰਕੇ ਸਾਧ ਸੰਗਤ ਜੀ ਭਾਈ ਸੁਥਰਾ ਜੀ ਦੀ ਪਰਵਰਿਸ਼ ਹੋਈ ਹੈ, ਵੱਡੇ ਹੋਏ ਹੈ ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀਆਂ ਮਹਾਨ ਸੇਵਾਵਾਂ ਕਰਦੇ ਰਹੇ। ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਭਾਈ ਸੁਥਰਾ ਜੀ ਦਾ ਸੁਭਾਅ ਬੜਾ ਹੀ ਮਖੌਲੀ ਜੀ ਸੀਗਾ। ਤੇ ਇੱਕ ਵਾਰ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਬੇਅੰਤ ਜੋਜ ਵਰਤਾਉਂਦੇ। ਸਤਿਗੁਰੂ ਜੀ ਦੇ ਸਮੇਂ ਸਾਧ ਸੰਗਤ ਜੀ ਭਾਈ ਸੁਥਰੇ ਜੀ ਦਾ ਸੁਭਾਅ ਬੜਾ ਮਖੌਲ ਵਾਲਾ ਸੀ। ਹਲਵਾਈ ਦੀ ਦੁਕਾਨ ਤੋਂ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੀ ਮਠਿਆਈਆਂ ਛਕ ਕਰਕੇ ਤੇ ਉਹਨੂੰ ਝੂਠ ਹੀ ਕਹਿ ਦੇਣਾ ਕਿ ਮੈਂ ਜਦੋਂ ਸਤਿਗੁਰੂ ਜੀ ਤੋਂ ਪੈਸੇ ਲਵਾਂਗਾ ਨਾ ਮਹਾਰਾਜ ਸਾਹਿਬ ਜੀ ਤੋਂ ਫਿਰ ਤੈਨੂੰ ਵਾਪਸ ਦੇਵਾਂਗਾ। ਤੇ ਬੜਾ ਉਧਾਰ ਸਿਰੇ ਚੜ ਗਿਆ ਸੀ। ਕਿੰਨੇ ਮਹੀਨੇ ਲੰਘ ਗਏ ਸਨ ਤੇ ਇੱਕ ਦਿਨ ਉਹ ਹਲਵਾਈ ਭਰਿਆ ਪੀਤਾ ਆਇਆ। ਉਹਨੇ ਕਿਹਾ ਵੀ ਤੇ ਅੱਗੋਂ ਜਵਾਬ ਦੇ ਦੇਣਾ ਕਿ ਜਦੋਂ ਮੈਨੂੰ ਮਿਲਣਗੇ ਤਾਂ ਹੀ ਤੈਨੂੰ ਦੇਵਾਂਗਾ ਨਾ, ਮੈਂ ਤੈਨੂੰ ਕਿੱਥੋਂ ਦੇ ਦੇਵਾਂ। ਤੇ ਜਦੋਂ ਮਹਾਰਾਜ ਸਾਹਿਬ ਜੀ ਦੇ ਕੋਲ ਆ ਕਰਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦਾ ਸਿੱਖ ਭਾਈ ਸੁਥਰਾ ਹੈ, ਕਿੰਨੇ ਮਹੀਨੇ ਹੋ ਗਏ ਮਹਾਰਾਜ ਮੇਰੀ ਦੁਕਾਨ ਤੋਂ ਮਠਿਆਈ ਛਕ ਲੈਂਦਾ ਹੈ ਪਰ ਪੈਸੇ ਨਹੀਂ ਮਹਾਰਾਜ ਮੈਨੂੰ ਦਿੰਦਾ, ਉਧਾਰ ਕਰੀ ਜਾਂਦਾ ਤੇ ਜੇ ਮੈਂ ਮੰਗੇ ਤੇ ਮਹਾਰਾਜ ਅੱਗੋਂ ਇੱਕ ਦੀਆਂ ਚਾਰ ਸੁਣਾਉਂਦਾ। ਜਦੋਂ ਸਜੇ ਹੋ ਦੀਵਾਨ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਬੁਲਾਇਆ, ਇਤਿਹਾਸ ਅੰਦਰ ਜ਼ਿਕਰ ਆਉਂਦਾ ਕਿ ਸਤਿਗੁਰੂ ਜੀ ਨੇ ਪੁੱਛਿਆ ਕਿ ਭਾਈ ਇਸ ਹਲਵਾਈ ਦੀ ਦੁਕਾਨ ਤੋਂ ਤੂੰ ਮਠਿਆਈਆਂ ਛਕਦਾ ਰਿਹਾ? ਹਾਂ ਮਹਾਰਾਜ ਛਕਦਾ ਰਿਹਾ। ਤੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਪਜੀ ਸਾਹਿਬ ਗੁਰਬਾਣੀ ਦੇ ਵਿੱਚੋਂ ਇਹ ਬਚਨ ਪੜ੍ਹ ਕਰਕੇ ਸੁਣਾਉਣਾ ਕੀਤੇ ਹੈ। ਜਦੋਂ ਹੱਥ ਜੋੜ ਕਰਕੇ ਬੇਨਤੀ ਕਰ ਰਿਹਾ ਸੀ, ਮਹਾਰਾਜ ਕਹਿੰਦੇ ਤੇਰੇ ਵਾਸਤੇ ਯੋਗ ਨਹੀਂ ਹੈ, ਇਹ ਤੂੰ ਚੰਗੀ ਗੱਲ ਨਹੀਂ ਕਰਦਾ ਕਿ ਉਧਾਰ ਕਰੀ ਜਾਂਦਾ। ਉਹ ਗਰੀਬ ਦੇ ਸਿਰ ਤੇ ਬਾਰ-ਬਾਰ ਤੂੰ ਭਾਰ ਪਾਈ ਜਾਂਦਾ, ਉਹਨੂੰ ਪੈਸੇ ਵੀ ਵਾਪਸ ਨਹੀਂ ਦਿੰਦਾ। ਕਿੰਨੇ ਸਮੇਂ ਦਾ ਤੂੰ ਉਹਦੇ ਤੋਂ ਮਠਿਆਈਆਂ ਲੈ ਕਰਕੇ ਛਕਦਾ ਰਿਹਾ। ਤੇ ਫਿਰ ਕਹਿੰਦੇ ਤੂੰ ਅੱਗੋਂ ਜਵਾਬ ਦੇ ਕਰਕੇ ਮੁੱਕਰ ਵੀ ਜਾਂਦਾ। ਤੇ ਜਦੋਂ ਹਲਵਾਈ ਸਾਹਮਣੇ ਆਇਆ ਤੇ ਫਿਰ ਉਸ ਸਮੇਂ ਕਹਿੰਦਾ ਜੀ ਮਹਾਰਾਜ ਕੇਤੇ ਲੈ ਮੁੱਕਰ ਪਾਹੇ, ਤੁਹਾਡੀ ਬਾਣੀ ਵਿੱਚ ਹੀ ਲਿਖਿਆ ਹੋਇਆ ਕੇਤੇ ਲੈ ਮੁੱਕਰ ਪਾਹੇ। ਸੁਭਾਅ ਬੜਾ ਮਖੌਲੀ ਸੀਗਾ। ਤੇ ਮਹਾਰਾਜ ਜੀ ਨੇ ਵਚਨ ਕੀਤਾ, ਕਹਿੰਦੇ ਅਗਲੀ ਪੰਕਤੀ ਵੀ ਪੜ੍ਹ ਕੇ ਦੱਸ। ਕੇਤੇ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਕਹਿੰਦੇ ਮਹਾਰਾਜ ਆਪਣੇ ਸਿੱਖਾਂ ਤੋਂ ਪੜ੍ਹਾ ਲਓ। ਇਹ ਇਦਾਂ ਦਾ ਸੁਭਾਅ ਸੀਗਾ, ਹਾਸ ਰਸ। ਤੇ ਸਾਧ ਸੰਗਤ ਜੀ ਇਦਾਂ ਦੇ ਬਚਨ ਕਰਦੇ ਆ ਵੀ ਕਈਆਂ ਨੂੰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਸਨ, ਕਿਉਂਕਿ ਗੁਰੂ ਘਰ ਦੇ ਵਿੱਚ ਰਹਿ ਕਰਕੇ ਪਰਵਰਿਸ਼ ਹੋਈ ਸੀ ਨਾ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਪਿਆਰ ਪ੍ਰਾਪਤ ਕੀਤਾ ਸੀ ਨਾ। ਇਦਾਂ ਦੇ ਜਿਹੜੇ ਮਹਾਨ ਗੁਰੂ ਕੇ ਪਿਆਰ ਵਾਲੇ ਸਿੱਖ ਹੋਏ ਐ, ਜਿਨ੍ਹਾਂ ਦੇ ਮਾਤਾ ਪਿਤਾ ਨੇ ਵੀ ਭਾਵੇਂ ਪਰਵਰਿਸ਼ ਨਹੀਂ ਕੀਤੀ, ਭਾਵੇਂ ਸੰਸਾਰ ਦੇ ਵੱਲੋਂ ਅਨਾਥ ਬਣ ਗਏ ਸਨ, ਉਹਨਾਂ ਦੇ ਨਾਥ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਬਣੇ ਐ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਐ ਅਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਨ ਦੀ ਇਜਾਜ਼ਤ ਦੱਸ ਰਹੇ ਨੇ। ਹੇ ਪ੍ਰਮਾਤਮਾ, ਅਕਾਲ ਪੁਰਖ ਵਾਹਿਗੁਰੂ ਜੀ, ਅਨਾਥ ਨਾਥ ਪ੍ਰਭ ਹਮਾਰੇ, ਸਰਨ ਆਇਓ ਰਾਖਨ ਹਾਰੇ। ਮਹਾਰਾਜ ਕੋਈ ਨਹੀਂ ਹੈ ਸੰਸਾਰ ਭਰ ਦੇ ਅੰਦਰ ਸਾਡਾ ਜੋ ਸਾਡੀ ਪਰਵਰਿਸ਼ ਕਰ ਸਕੇ, ਮਹਾਰਾਜ ਸਾਡੀ ਰੱਖਿਆ ਕਰ ਸਕੇ। ਇਸੇ ਲਈ ਹੀ ਤੁਹਾਡੀ ਸ਼ਰਨ ਦੇ ਵਿੱਚ ਚੱਲ ਕਰਕੇ ਆਏ ਹਾਂ। ਪ੍ਰੇਮੇ ਕੋੜੀ ਦਾ ਇਤਿਹਾਸ ਅੰਦਰ ਸਾਖੀ ਆਪ ਜੀ ਨੇ ਸਰਵਣ ਕੀਤੀ ਹੋਵੇਗੀ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਜੀਵਾਂ ਦੀ ਕਲਿਆਣ ਕਰਦੇ। ਸਾਧ ਸੰਗਤ ਜੀ, ਭਾਈ ਪ੍ਰੇਮਾ ਹੈ ਜੋ ਪ੍ਰੇਮਾ ਕੋੜੀ ਕਰਕੇ ਇਤਿਹਾਸ ਦੇ ਅੰਦਰ ਪ੍ਰਚਲਿਤ ਹੈ। ਘਰ ਦੇ ਵਿੱਚ ਪ੍ਰਮਾਤਮਾ ਨੇ ਬਹੁਤ ਸਾਰੇ ਸੁੱਖ ਬਖਸ਼ੇ ਸਨ ਤੇ ਜਦੋਂ ਵਿਆਹ ਹੋਇਆ ਫਿਰ ਦਹੇਜ ਵੀ ਆਇਆ, ਹੋਰ ਵੀ ਬਹੁਤ ਜ਼ਿਆਦਾ ਘਨੇਰੇ ਜਿਹੜੇ ਸੁੱਖ ਸਨ ਘਰ ਦੇ ਅੰਦਰ ਪ੍ਰਾਪਤ ਹੋ ਗਏ। ਕੋਈ ਮਾੜਾ ਕਰਮ ਅੱਗੇ ਆ ਗਿਆ, ਮਾੜੀ ਸੰਗਤ ਬੈਠਣੇ ਕਰਕੇ ਨਸ਼ਿਆਂ ਵਿੱਚ ਗਲਤਾਨ ਹੋ ਗਿਆ। ਤੇ ਸਾਧ ਸੰਗਤ ਜੀ, ਸਰੀਰ ਦੇ ਉੱਪਰ ਜਿਹੜਾ ਕੋੜ ਦਾ ਰੋਗ ਹੋਣਾ ਸ਼ੁਰੂ ਹੋ ਗਿਆ।
ਪਰਿਵਾਰ ਵਾਲੇ ਜਿਹੜੇ ਕੋਈ ਸਖੇ ਸੰਬੰਧੀ ਸਨ, ਮਿੱਤਰ ਸਨ, ਜਿਨ੍ਹਾਂ ਦੀ ਟੋਲੀਆਂ ਵਿੱਚ ਬੈਠ ਕਰਕੇ ਨਸ਼ਿਆ ਕਰਦਾ ਸੀ, ਉਹਨਾਂ ਨੇ ਵੀ ਦੁਰਕਾਰਨਾ ਸ਼ੁਰੂ ਕਰ ਦਿੱਤਾ। ਬਰਸਾਤੀ ਡੱਡੂਆਂ ਦੀ ਤਰ੍ਹਾਂ ਉਹ ਵੀ ਸਾਥ ਛੱਡ ਕਰਕੇ ਭੱਜ ਗਏ ਸਨ ਕਿ ਹੁਣ ਇਹਦੇ ਕੋਲ ਕਿਹੜਾ ਕੋਈ ਪੈਸਾ ਬਚਿਆ। ਆਪਣਾ ਸਵਾਰਥ ਦੇਖ ਕਰਕੇ ਹਰ ਕੋਈ ਨੇੜੇ ਬੈਠਦਾ ਹੈ। ਇਥੋਂ ਤੱਕ ਕਿ ਪਰਿਵਾਰ ਵਾਲਿਆਂ ਨੇ ਇੱਕ ਵੱਖਰੀ ਝੁੱਗੀ ਜੀ ਬਣਾ ਦਿੱਤੀ ਘਰ ਤੋਂ ਬਾਹਰ, ਕਿਉਂਕਿ ਕੋੜੀ ਬੰਦਾ ਬਾਰ-ਬਾਰ ਵਿਰਲਾਪ ਹੀ ਕਰਦਾ ਰਹਿੰਦਾ, ਦੁੱਖ ਕਰਕੇ ਰੋਂਦਾ ਰਹਿੰਦਾ ਸੀ। ਤੇ ਘਰ ਵਾਲਿਆਂ ਨੇ ਵੀ ਬਾਹਰ ਕੱਢ ਦਿੱਤਾ ਹੈ, ਝੁੱਗੀ ਬਣਾ ਦਿੱਤੀ ਕਿ ਸਾਨੂੰ ਆਰਾਮ ਵੀ ਨਹੀਂ ਕਰਨ ਦਿੰਦਾ, ਸਾਨੂੰ ਸੌਣ ਵੀ ਨਹੀਂ ਦਿੰਦਾ ਚੈਨ ਦੇ ਨਾਲ, ਬਾਰ-ਬਾਰ ਰੋਂਦਾ ਰਹਿੰਦਾ, ਉੱਚੀ-ਉੱਚੀ ਭੁੱਬਾਂ ਮਾਰ-ਮਾਰ ਕਰਕੇ ਕਰਲਾਉਂਦਾ ਰਹਿੰਦਾ। ਸਾਧ ਸੰਗਤ ਜੀ, ਇਥੋਂ ਤੱਕ ਕਿ ਪਤਨੀ ਨੇ ਵੀ ਉਹਦਾ ਸਾਥ ਛੱਡ ਦਿੱਤਾ ਹੈ। ਆਖਰਕਾਰ ਖਿਜਿਆ ਹੋਇਆ, ਖਪਿਆ ਹੋਇਆ, ਦੁਖੀ ਹੋ ਕਰਕੇ ਇੱਕ ਦਿਨ ਖੂਹ ਦੇ ਵਿੱਚ ਛਾਲ ਮਾਰ ਕੇ ਕਹਿੰਦਾ ਮਰ ਜਾਣਾ ਇਹਦੇ ਨਾਲੋਂ ਚੰਗਾ ਕਿ ਮੇਰਾ ਆਪਣਾ ਪਰਿਵਾਰ, ਮਾਤਾ ਪਿਤਾ ਹੈ, ਫਿਰ ਆਪਣੀ ਘਰ ਵਾਲੀ ਪਤਨੀ ਜਿਹਦੇ ਨਾਲ ਮੇਰਾ ਵਿਆਹ ਹੋਇਆ ਹੈ, ਘਣਾ ਪ੍ਰੇਮ ਸੀਗਾ, ਤੇ ਉਹ ਵੀ ਮੇਰਾ ਸਾਥ ਦੇਣ ਨੂੰ ਛੱਡ ਗਏ ਹੈ, ਇਹਦੇ ਨਾਲੋਂ ਮਰ ਜਾਣਾ ਚੰਗੀ ਗੱਲ ਹੈ, ਕਾਹਦੀ ਮੇਰੀ ਜ਼ਿੰਦਗੀ ਹੈ। ਸਾਧ ਸੰਗਤ ਜੀ, ਜੰਗਲ ਦੇ ਵਿੱਚ ਗਿਆ, ਉੱਥੇ ਖੂਹ ਸੀਗਾ ਤੇ ਮਨ ਤੇ ਬੈਠਾ ਹੋਇਆ, ਕਹਿੰਦਾ ਕਿ ਛਾਲ ਮਾਰ ਕਰਕੇ ਮਰ ਜਾਣਾ। ਇੰਨੇ ਸਮੇਂ ਨੂੰ ਸੰਗਤ ਜਾ ਰਹੀ ਸੀ, ਗੁਰੂ ਕੀ ਸੰਗਤ ਦਾ ਕਾਫਲਾ ਲੰਘ ਰਿਹਾ ਸੀ ਨੇੜਿਓਂ। ਇਹ ਸ਼ਬਦ ਪੜ੍ਹਦੇ ਹੋਏ ਜਾ ਰਹੇ ਸਨ, ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਈ ਨਾ ਦੇ, ਲਾਗੂ ਹੋਵੇ ਦੁਸ਼ਮਨਾ, ਸਾਕ ਪੇ ਭਜ ਖੱਲੇ, ਸਭੋ ਭਜੈ ਆਸਰਾ, ਚੁਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ, ਲੱਗੈ ਨਾ ਤਤੀ ਵਾਓ। ਇਹ ਸ਼ਬਦ ਪੜ੍ਹਦੀ ਹੋਈ ਸੰਗਤ ਜਾ ਰਹੀ, ਕੰਨਾਂ ਵਿੱਚ ਆਵਾਜ਼ ਪਈ, ਸੋਚਿਆ ਕਿ ਜੇ ਇਹਨਾਂ ਨੇ ਮੈਨੂੰ ਦੇਖ ਲਿਆ ਨਾ, ਵਿੱਚ ਛਾਲ ਮਾਰ ਦਿਆ ਕਿ ਫਿਰ ਮੈਨੂੰ ਬਾਹਰ ਕੱਢ ਕੇ ਕਿਤੇ ਬਚਾ ਨਾ ਲੈਣ। ਇਹ ਸੰਗਤ ਦੇ ਜਦੋਂ ਲੰਘ ਜਾਵੇ ਕਿ ਫਿਰ ਮੈਂ ਛਾਲ ਮਾਰ ਕੇ ਮਰਾਂਗਾ, ਫਿਰ ਆਤਮ ਹੱਤਿਆ ਕਰਾਂਗਾ। ਸੰਗਤ ਦੇ ਵਿੱਚੋਂ ਕੋਈ ਬਜ਼ੁਰਗ ਸਨ, ਸਿਆਣੇ, ਉਹਨਾਂ ਨੇ ਦੇਖਿਆ ਕਿ ਮਣ ਦੇ ਉੱਪਰ ਬੈਠਾ ਹੋਇਆ ਇਕੱਲਾ ਹੀ ਇਕਾਂਤ। ਪੁੱਛ ਲਈਏ ਕੌਣ ਹੈ, ਕੀ ਕਾਰਨ ਹੈ। ਜਦੋਂ ਉਹਨਾਂ ਨੇ ਪੁੱਛਿਆ ਤੇ ਭਾਈ ਪ੍ਰੇਮੀ ਦੀਆਂ ਭੁੱਬਾਂ ਨਿਕਲ ਗਈਆਂ, ਰੋ ਰੋ ਕੇ ਆਪਣਾ ਦੁੱਖੜਾ ਸੁਣਾਇਆ। ਤੇ ਉਹਨਾਂ ਸਿੱਖਾਂ ਨੇ ਕਿਹਾ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਨਿਮਾਣਿਆਂ ਦੇ ਮਾਣ ਹਨ, ਨਿਤਾਣਿਆਂ ਦੇ ਤਾਣ ਹਨ, ਨਿਉਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਨੇ ਗੱਤਿਆਂ ਦੇ ਗੱਤ, ਨੇ ਪੱਤਿਆਂ ਦੇ ਪੱਤ, ਨੇ ਧਰਿਆਂ ਦੀ ਧਰ, ਅਨਾਥਾਂ ਦੇ ਨਾਥ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹੈ। ਜਿਹਨੂੰ ਕਿਸੇ ਦਾ ਸੰਸਾਰ ਦੇ ਅੰਦਰ ਆਸਰਾ ਨਹੀਂ, ਉਹਨਾਂ ਦੇ ਆਸਰਾ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਸਾਧ ਸੰਗਤ ਜੀ ਉੱਥੋਂ ਚੁੱਕ ਕਰਕੇ ਨਾ ਪ੍ਰੇਮੇ ਕੋੜੀ ਨੂੰ ਗੋਇੰਦਵਾਲ ਸਾਹਿਬ ਲੈ ਆਂਦਾ। ਉੱਥੇ ਹੋਰ ਵੀ ਜਿਹੜੇ ਕੋ ਬਾਹਰ ਜਿੱਥੇ ਭਿਖਾਰੀ ਜਿਵੇਂ ਬੈਠੇ ਹੁੰਦੇ ਆ ਨਾ, ਉਹਨਾਂ ਦੀ ਕਤਾਰ ਦੇ ਵਿੱਚ ਲਿਆ ਕੇ ਬਿਠਾ ਦਿੱਤਾ। ਤੇ ਜਦੋਂ ਸੰਗਤ ਨੇ ਕੋਲੋਂ ਦੀ ਲੰਘਣਾ, ਤੇ ਸਾਧ ਸੰਗਤ ਜੀ ਬੜਾ ਜੋ ਆਪਣੇ ਉੱਚੀ ਆਵਾਜ਼ ਦੇ ਨਾਲ ਰਸਨਾ ਤੋਂ ਬੜਾ ਮਿੱਠਾ ਸੀਗਾ ਪ੍ਰੇਮੇ ਕੋੜੀ ਦਾ। ਉੱਚੀ ਆਵਾਜ਼ ਦੇ ਵਿੱਚ ਇੱਕ ਲਹਿ ਦੇ ਵਿੱਚ ਬੋਲਣਾ, ਮੇਰਾ ਗਿਆ ਕਛੋਟਾ ਲੱਦਾ, ਮੇਰਾ ਗਿਆ ਕਛੋਟਾ ਲੱਦਾ, ਮੇਰਾ ਗਿਆ ਕਛੋਟਾ ਲੱਦਾ, ਮੇਰਾ ਗਿਆ ਕਛੋਟਾ ਲੱਦਾ। ਇਹ ਜਦੋਂ ਕਿਸੇ ਸੰਗਤ ਨੇ ਆਵਾਜ਼ ਸੁਣਨੀ ਨਾ, ਤੇ ਇੱਕਦਮ ਉੱਥੇ ਰੁਕ ਜਾਣਾ, ਪਰ ਸਮਝ ਨਹੀਂ ਸੀ ਪੈਂਦੀ ਕਿ ਅਸਲ ਦੇ ਵਿੱਚ ਆਖਦਾ ਕੀ ਪਿਆ ਹੈ। ਪਰ ਆਵਾਜ਼ ਬੜੀ ਮਿੱਠੀ, ਬੜੀ ਸੁਰੀਲੀ ਲੱਗਦੀ। ਤੇ ਕਈ ਵਾਰ ਸਿੱਖਾਂ ਨੇ ਜਾ ਕੇ ਮਹਾਰਾਜ ਜੀ ਨੂੰ ਬੇਨਤੀ ਕਰਨੀ, ਮਹਾਰਾਜ ਪਤਾ ਨਹੀਂ ਕੌਣ ਹੈ, ਉਹ ਪ੍ਰੇਮਾ ਨਾਮ ਮਹਾਰਾਜ ਕੋੜੀ ਹੈ, ਤੇ ਕੋਈ ਵੀ ਉਹਦਾ ਵਾਲੀ ਵਾਰਸ ਨਹੀਂ ਹੈ। ਸਤਿਗੁਰੂ ਜੀ ਦੀ ਆਵਾਜ਼ ਬੜੀ ਮਿੱਠੀ ਹੈ, ਉਹਦਾ ਭਲਾ ਕਰ ਦੇਵੋ, ਮਹਾਰਾਜ ਕੋੜ ਦਾ ਰੋਗ ਦੂਰ ਕਰ ਦੇਵੋ। ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਚੁੱਪਤਾ ਧਾਰਨ ਕਰਕੇ ਰੱਖਣੀ। ਇੱਕ ਦਿਨ ਦਇਆ ਦੇ ਘਰ ਵਿੱਚ ਆਏ, ਮਹਾਰਾਜ ਕਹਿੰਦੇ ਜਾਓ ਉਸ ਕੋੜੀ ਨੂੰ ਬੁਲਾ ਕਰਕੇ ਲਿਆਓ। ਜਦੋਂ ਸਿੱਖ ਲੈ ਕੇ ਆਏ ਆ ਸਾਧ ਸੰਗਤ ਜੀ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਚੁੱਲ੍ਹੇ ਦੇ ਵਿੱਚ ਆਪਣੇ ਮੁਬਾਰਕ ਚਰਨ ਧੋਤੇ ਸਨ, ਉਸ ਚੁੱਲ੍ਹੇ ਦੇ ਵਿੱਚ ਹਜੂਰ ਦੇ ਬਚਨਾਂ ਨਾਲ ਪ੍ਰੇਮੇ ਕੋੜੀ ਦਾ ਇਸ਼ਨਾਨ ਕਰਵਾਇਆ ਗਿਆ। ਜਦੋਂ ਸੋਹਣੇ ਕੱਪੜੇ ਪਾ ਕਰਕੇ ਲਿਆਂਦੇ, ਸਤ ਸੰਗਤ ਦੇ ਵਿੱਚ ਆਇਆ, ਉਸੇ ਸਮੇਂ ਸਰੀਰ ਸਾਰਾ ਜਿਹੜਾ ਸੀ ਕੰਚਨ ਵਰਗਾ ਬਣ ਗਿਆ, ਦਰੁਸਤ ਸਰੀਰ ਬਣ ਗਿਆ। ਤੇ ਜਦੋਂ ਸਿੱਖਾਂ ਨੇ ਦੇਖਿਆ ਤੇ ਹੱਸ ਕਰਕੇ ਕੋਈ ਸਿੱਖ ਮਖੌਲ ਦੇ ਨਾਲ ਕਹਿੰਦੇ, ਮਹਾਰਾਜ ਹੁਣ ਤਾਂ ਲਾੜੇ ਵਰਗਾ ਲੱਗਦਾ ਹੈ।
ਤੇ ਮਹਾਰਾਜ ਕਹਿੰਦੇ ਵੀ ਤੁਹਾਡੀ ਭਾਵਨਾ ਪੂਰੀ ਕਰ ਦਿੰਦੇ ਆ। ਕੋਈ ਉੱਠੇ ਸਿੱਖ ਆਪਣੀ ਧੀ ਦਾ ਨਾਤਾ ਇਹਦੇ ਨਾਲ ਜੋੜੇ। ਜਦੋਂ ਇਹ ਬਚਨ ਕੀਤਾ ਤੇ ਸਾਰਿਆਂ ਨੇ ਫਿਰ ਨੀਵੀਆਂ ਪਾ ਲਈਆਂ। ਪਹਿਲਾਂ ਤੇ ਮਖੌਲ ਦੇ ਨਾਲ ਬਚਨ ਕਰ ਦਿੱਤਾ, ਮਹਾਰਾਜ ਇਹ ਤਾਂ ਲਾੜੇ ਵਰਗਾ ਲੱਗਦਾ ਸਿੱਖ, ਪਹਿਲਾਂ ਤੇ ਕੋਹੜੀ ਸੀਗਾ, ਕਿਦਾਂ ਵਿਰਲਾਪ ਕਰਦਾ ਰਹਿੰਦਾ ਸੀ। ਤੇ ਹਜੂਰ ਕਹਿੰਦੇ ਸਾਡੀ ਮਹਾਨ ਖੁਸ਼ੀ ਹੋਵੇਗੀ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਬਹੁਤ ਖੁਸ਼ੀਆਂ ਪ੍ਰਾਪਤ ਹੋਣਗੀਆਂ। ਕੋਈ ਐਸਾ ਸਿੱਖ ਹੋਵੇ ਜਿਹੜਾ ਆਪਣੀ ਧੀ ਦਾ ਰਿਸ਼ਤਾ ਇਸ ਸਿੱਖ ਦੇ ਨਾਲ ਜੋੜਨਾ ਕਰੇ। ਸਾਰੇ ਭਾਵੇਂ ਨੀਵੀਆਂ ਪਾ ਲਈਆਂ, ਕੋਈ ਮੁਖ ਆਪਣਾ ਉੱਚਾ ਨਹੀਂ ਸੀਗਾ ਕਰਦਾ, ਅੱਖਾਂ ਸਾਰਿਆਂ ਨੇ ਨੀਵੀਆਂ ਕੀਤੀਆਂ ਹੋਈਆਂ ਸਨ। ਤੇ ਸਾਧ ਸੰਗਤ ਜੀ ਪਾਤਸ਼ਾਹੀਆਂ ਖੱਤਰੀ ਜਾਤੀ ਦਾ ਸੀਗਾ। ਉਹਦੇ ਘਰ ਵਾਲੀ ਲੰਗਰ ਦੇ ਵਿੱਚ ਆਟਾ ਗੁੰਨਣ ਦੀ ਸੇਵਾ ਕਰ ਰਹੀ ਸੀ, ਉਹ ਸੰਗਤ ਵਿੱਚ ਬੈਠਾ। ਉਹਦੇ ਭਾਗ ਜਾਗੇ ਤੇ ਹੱਥ ਜੋੜ ਕਰਕੇ ਬੇਨਤੀ ਕੀਤੀ, ਮਹਾਰਾਜ ਮੈਂ ਆਪਣੀ ਧੀ ਦਾ ਰਿਸ਼ਤਾ ਮਹਾਰਾਜ ਦੇ ਨਾਲ ਜੋੜਦਾ। ਇਹ ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ। ਤੇ ਜਦੋਂ ਸਾਧ ਸੰਗਤ ਜੀ ਇਹਦੇ ਘਰ ਵਾਲੀ ਨੂੰ ਪਤਾ ਲੱਗਾ ਨਾ ਭਾਈ ਸੀ ਖੱਤਰੀ ਦੀ, ਉੱਚੀ ਉੱਚੀ ਰੌਲਾ ਪਾਉਂਦੀ ਆ ਗਈ, ਮਹਾਰਾਜ ਇਹ ਤਾਂ ਬੜਾ ਧੱਕਾ ਕਰ ਦਿੱਤਾ ਸਾਡੇ ਨਾਲ, ਇੱਕ ਕੋਹੜੀ ਦੇ ਨਾਲ ਮਹਾਰਾਜ ਸਾਡੀ ਧੀ ਦਾ ਨਾਤਾ ਜੋੜ ਦਿੱਤਾ। ਉਹ ਬੜਾ ਆ ਕੇ ਉਸਨੇ ਰੌਲਾ ਪਾਇਆ ਤੇ ਮਹਾਰਾਜ ਇਹਦਾ ਕੋਈ ਅੱਗੇ ਕੋਈ ਪਿੱਛੇ ਨਹੀਂ, ਮਹਾਰਾਜ ਤੇ ਤੁਸੀਂ ਕਿਹਦੇ ਨਾਲ ਮੇਰੀ ਧੀ ਦਾ ਨਾਤਾ ਜੋੜ ਦਿੱਤਾ? ਖੌਰੇ ਪਤਾ ਨਹੀਂ ਕਿੱਥੋਂ ਇਹ ਚੱਲ ਕਰਕੇ ਆ ਗਿਆ, ਕੋਈ ਪਤਾ ਨਹੀਂ ਕਿੱਥੋਂ ਆਇਆ, ਕੌਣ ਇਹਦਾ ਵਾਲੀ ਵਾਰਿਸ ਹੈ, ਇਹਦਾ ਮਹਾਰਾਜ ਕਿਵੇਂ ਰਿਸ਼ਤਾ ਇਹਦੇ ਨਾਲ ਕਰ ਦਿੱਤਾ। ਤੇ ਅੰਤਰਜਾਮੀ ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੈ ਬੀਬਾ ਇਹਦਾ ਭਾਵੇਂ ਕੋਈ ਨਹੀਂ ਪਤਾ ਕਿੱਥੋਂ ਚੱਲ ਕਰਕੇ ਆਇਆ, ਇਹ ਜਾਣੋ ਕਿ ਸਾਡਾ ਹੀ ਪੁੱਤਰ ਹੈ, ਸਾਡਾ ਸਿੱਖ ਹੈ, ਅਸੀਂ ਇਹਦੇ ਮਾਤਾ ਪਿਤਾ ਹਾਂ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਤੇ ਸਾਧ ਸੰਗਤ ਜੀ ਮੱਥੋ ਤੇ ਮੁਰਾਰੀ ਦੇ ਨਾਮ ਦੇ ਨਾਲ ਸੰਸਾਰ ਦੇ ਅੰਦਰ ਪ੍ਰਸਿੱਧ ਹੋਏ ਆ। ਜਿਹੜੇ 72 ਪੀੜ ਬੀਬੀਆਂ ਨੂੰ ਬਖਸ਼ੇ ਸਨ ਸਿੱਖੀ ਦੇ ਪ੍ਰਚਾਰ ਕਰਨ ਦੇ ਲਈ, ਉਹਨਾਂ ਦੇ ਵਿੱਚ ਸਾਧ ਸੰਗਤ ਜੀ ਭਾਈ ਸੀਆਂ ਖੱਤਰੀ ਦੀ ਧੀ ਦਾ ਜਿਹੜਾ ਉਹਨਾਂ ਦਾ ਵੀ ਨਾਮ ਆਉਂਦਾ ਹੈ। ਦੋਵਾਂ ਨੂੰ ਸਿੱਖੀ ਦੇ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਬਣਾ ਦਿੱਤਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ। ਤੇ ਕਹਿੰਦੇ ਜਿਹੜਾ ਵੀ ਮੱਥੋਂ ਮੁਰਾਰੀ ਦਾ ਜਾਪ ਕਰੇਗਾ ਉਹ ਫਿਰ ਕਾਲ ਦੀ ਲਪੇਟ ਵਿੱਚ ਨਹੀਂ ਪਵੇਗਾ, ਉਹਨੂੰ ਫਿਰ 84 ਦੇ ਗੇੜੇ ਵਿੱਚ ਨਹੀਂ ਪੈਣਾ ਪਵੇਗਾ। ਇਹ ਵਰਦਾਨ ਬਖਸ਼ੇ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ। ਇਦਾਂ ਦੀ ਸਾਧ ਸੰਗਤ ਜੀ ਮਹਾਨ ਗੁਰੂ ਕੇ ਪਿਆਰ ਵਾਲੇ ਸਿੱਖ ਹੋਏ ਐ। ਸੰਸਾਰ ਦੇ ਆਪਣੇ ਸੰਬੰਧੀਆਂ ਨੇ ਭਾਵੇਂ ਉਹਨਾਂ ਨੂੰ ਛੱਡ ਦਿੱਤਾ, ਯਤੀਮ ਕਰ ਦਿੱਤਾ, ਅਨਾਥ ਬਣਾ ਦਿੱਤਾ, ਪਰ ਜੇ ਸਤਿਗੁਰੂ ਜੀ ਦੀ ਸ਼ਰਨ ਪ੍ਰਾਪਤ ਹੋ ਗਈ, ਗਰੀਬ ਨਵਾਜ ਸਤਿਗੁਰੂ ਜੀ ਉਹਨਾਂ ਦੇ ਮਾਲਕ ਬਣੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਉਚਾਰਨ ਕਰ ਰਹੇ ਐ, ਸ਼ਰਨ ਆਇਓ ਰੱਖਣ ਹਾਰੇ। ਮਹਾਰਾਜ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ। हे ਗੁਰਸਿੱਖਿਓ ਬੇਨਤੀ ਕਰਿਆ ਕਰ, ਮਹਾਰਾਜ ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰ ਲਓ। ਵਿਸਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਸਰਬ ਪਾਖ ਰਾਖ ਮੁਰਾਰੇ। हे ਮੁਰ ਆਦਿਕ ਵਿਕਾਰਾਂ ਰੂਪੀ ਦੈਂਤਾਂ ਨੂੰ ਮਾਰਨ ਵਾਲੇ ਪਰਮੇਸ਼ਰ, ਸਰਬ ਪਾਕ ਹਰ ਇੱਕ ਪੱਖ ਤੋਂ ਮਹਾਰਾਜ ਸਾਡੀ ਰੱਖਿਆ ਕਰੋ, ਕਿਉਂਕਿ ਸਰਬ ਥਾਵਾਂ ਤੇ ਮਹਾਰਾਜ ਤੁਹਾਡਾ ਹੀ ਪ੍ਰਤਾਪ ਵਰਤ ਰਿਹਾ ਹੈ, ਸਭ ਥਾਵਾਂ ਤੇ ਤੁਹਾਡੀ ਕਲਾ ਵਰਤ ਰਹੀ ਹੈ। ਇਸ ਕਰਕੇ ਸਰਬ ਪਾਕ ਹਰ ਥਾਂ ਤੇ ਮਹਾਰਾਜ ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰ ਲਓ। ਹਰ ਪੱਖ ਤੋਂ ਮਹਾਰਾਜ ਕਿਰਪਾ ਕਰਕੇ ਸਾਡੀ ਪਰਵਰਿਸ਼ ਕਰਨ ਵਾਲੇ ਹੋ, ਮਹਾਰਾਜ ਆਪ ਹੀ ਕਿਰਪਾ ਕਰਕੇ ਸਾਡੀ ਰੱਖਿਆ ਕਰ ਲੈਣਾ ਕਰੋ। ਆਗੇ ਪਾਛੈ ਅੰਤੀ ਵਾਰੇ। ਆਗੇ ਪਰਲੋਕ ਵਿੱਚ, ਪਾਛੈ ਐਸ ਲੋਕ ਵਿੱਚ, ਅੰਤੀ ਵਾਰੇ ਤੇ ਅੰਤ ਸਮੇਂ ਮਹਾਰਾਜ ਜਦੋਂ ਇਹ ਪੰਜ ਭੌਤਿਕ ਸਰੀਰ ਨੂੰ ਅਸੀਂ ਤਿਆਗਣਾ ਹੈ। ਔਰ ਇਸੇ ਪ੍ਰਕਾਰ ਆਗੇ ਪਾਛੈ ਅੰਤੀ ਵਾਰੇ। ਪਾਛੇ ਮਹਾਰਾਜ ਜਿਹੜੇ ਬਾਲਕ ਅਵਸਥਾ ਦੇ ਵਿੱਚ ਸਾਡਾ ਜੀਵਨ ਲੰਘਿਆ, ਉਦੋਂ ਵੀ ਆਪ ਜੀ ਨੇ ਕਿਰਪਾ ਕਰਕੇ ਸਾਡੀ ਰੱਖਿਆ ਕੀਤੀ ਸੀ। ਔਰ ਇਸੇ ਪ੍ਰਕਾਰ ਆਗੇ ਆਉਣ ਵਾਲੇ ਸਮੇਂ ਵਿੱਚ ਵੀ ਮਹਾਰਾਜ ਤੁਸੀਂ ਸਾਡੀ ਰੱਖਿਆ ਕਰਨ ਵਾਲੇ ਹੋ। ਤੇ ਜਦੋਂ ਮਹਾਰਾਜ ਇਹ ਫਾਨੀ ਸੰਸਾਰ ਨੂੰ ਛੱਡ ਕਰਕੇ ਕੂਚ ਕਰਨਾ ਹੈ ਅੰਤੀ ਵਾਰੇ, ਉਦੋਂ ਵੀ ਮਹਾਰਾਜ ਤੁਸੀਂ ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰਨੀ ਹੈ। ਮਨ ਬਾਣੀ ਸਰੀਰ ਕਰਕੇ ਮਹਾਰਾਜ ਤੁਸੀਂ ਆਪ ਹੀ ਕਿਰਪਾ ਕਰਕੇ ਸਾਡੀ ਪਤ ਇੱਜ਼ਤ ਰੱਖਣੀ ਹੈ। ਜਪ ਚਿਤਵ
ਪ੍ਰਭ ਤੁਹਾਰੇ। ਮਹਾਰਾਜ ਜਦੋਂ ਵੀ ਅਸੀਂ ਚਿਤਵਨੀ ਕਰਦੇ, ਚਿੰਤਨ ਕਰਦੇ ਆ ਨਾ, ਤੁਹਾਡਾ ਹੀ ਚਿੰਤਨ ਕਰਦੇ ਹਾਂ। ਤੁਹਾਡੇ ਤੋਂ ਬਿਨਾਂ ਕਿਸੇ ਨੂੰ ਮਹਾਰਾਜ ਅਸੀਂ ਯਾਦ ਨਹੀਂ ਕਰਦੇ। ਹੇ ਗਰੀਬ ਨਵਾਜ, ਹਰ ਸਮੇਂ ਤੁਹਾਡੀ ਯਾਦ ਵਿੱਚ ਜੁੜਦੇ ਹਾਂ। ਹਰ ਸਮੇਂ ਤੁਹਾਡਾ ਹੀ ਮਹਾਰਾਜ ਅਸੀਂ ਜਸ ਗਾਉਂਦੇ ਹਾਂ। ਗੁਣ ਸਮਾਰ ਮੇਰਾ ਮਨ ਸਦਾਰੇ। ਹੇ ਪਰਮੇਸ਼ਰ, ਜਦੋਂ ਆਪ ਜੀ ਦੇ ਗੁਣਾਂ ਨੂੰ ਚੇਤੇ ਕਰਦੇ ਆ ਨਾ, ਮੇਰਾ ਮਨ ਸੁਧਾਰੇ। ਜਿਹੜਾ ਮੇਰਾ ਮਨ ਹੈ ਨਾ, ਸਹਿਤ ਆਸਰੇ ਦੇ ਹੋ ਜਾਂਦਾ ਹੈ। ਤੁਹਾਡਾ ਪ੍ਰਬਲ ਆਸਰਾ ਮਹਾਰਾਜ ਸਾਨੂੰ ਮਿਲ ਜਾਂਦਾ ਹੈ ਜਦੋਂ ਤੁਹਾਡੇ ਗੁਣ ਗਾਉਂਦੇ ਹਾਂ। ਹੇ ਗਰੀਬ ਨਵਾਜ, ਜਿਨ੍ਹਾਂ ਨੇ ਆਪ ਜੀ ਦੇ ਗੁਣ ਗਾਏ ਹੈ, ਤੁਹਾਡਾ ਨਾਮ ਜਪਿਆ ਹੈ ਪ੍ਰਮਾਤਮਾ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਸਦੀਵੀ ਕਾਲ ਰਹਿਣ ਵਾਲਾ ਆਸਰਾ ਮਿਲਿਆ ਹੈ। ਤੁਹਾਡੇ ਨਾਮ ਦਾ ਮਹਾਰਾਜ ਆਸਰਾ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ। ਇਸ ਲਈ ਹੇ ਪਰਮੇਸ਼ਰ, ਜਦੋਂ ਆਪ ਜੀ ਦੀ ਯਾਦ ਵਿੱਚ ਜੁੜਦੇ ਹਾਂ, ਉਨ ਸੰਭਾਰ ਮੇਰਾ ਮਨ ਸਦਾਰੇ। ਤੁਹਾਡਾ ਮਹਾਰਾਜ ਜਾਪ ਕਰਨੇ ਕਰਕੇ, ਤੁਹਾਡੇ ਗੁਣਾਂ ਨੂੰ ਚੇਤੇ ਕਰਨੇ ਕਰਕੇ ਸਾਡਾ ਮਨ ਜਿਹੜਾ ਸੁਧਰਨਾ ਕੀਤਾ ਹੈ। ਨਹੀਂ ਤਾਂ ਮਨ ਬਾਰ-ਬਾਰ ਮਹਾਰਾਜ ਇਹ ਵਿਗੜਿਆ ਹੀ ਰਹਿੰਦਾ ਸੀਗਾ। ਕਦੇ ਕਿਸੇ ਪਾਸੇ ਭਟਕਦਾ, ਕਦੇ ਕਿਸੇ ਪਾਸੇ ਭਟਕਦਾ ਰਹਿੰਦਾ ਸੀ। ਪਰ ਤੁਹਾਡੇ ਗੁਣ ਗਾਉਣੇ ਕਰਕੇ ਮਹਾਰਾਜ ਇਸ ਮਨ ਨੇ ਸੁਧਰਨਾ ਕੀਤਾ, ਚੰਗੇ ਪਾਸੇ ਲੱਗਣਾ ਕੀਤਾ। ਨਹੀਂ ਤਾਂ ਹਰ ਸਮੇਂ ਮਹਾਰਾਜ ਇਹ ਦਰ-ਦਰ ਤੇ ਠੋਕਰਾਂ ਖਾਂਦਾ ਰਹਿੰਦਾ ਸੀ, ਬਾਰ-ਬਾਰ ਭਟਕਣਾ ਵਿੱਚ ਪੈ ਕੇ ਭਟਕਦਾ ਰਹਿੰਦਾ ਸੀ। ਆਪ ਜੀ ਨੇ ਕਿਰਪਾ ਕੀਤੀ ਮਹਾਰਾਜ, ਸਾਨੂੰ ਗੁਣ ਗਾਉਣ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਮੇਰਾ ਮਨ ਸਾਧਾਰੇ। ਹੇ ਪਰਮੇਸ਼ਰ, ਸਾਡਾ ਮਨ ਸਹਿਤ ਆਸਰੇ ਦੇ ਹੋ ਗਿਆ ਹੈ। ਸੁਨ ਗਾਵੋ ਗੁਰ ਬਚਨਾਰੇ। ਹੇ ਮਹਾਰਾਜ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਕੇ, ਪ੍ਰੀਤ ਰੂਪ ਰਸਨਾ ਦੇ ਨਾਲ ਹੇ ਸਤਿਗੁਰੂ ਜੀ ਆਪ ਜੀ ਦੇ ਬਚਨਾਂ ਨੂੰ ਅਸੀਂ ਗਾਉਣਾ ਕਰਦੇ ਹਾਂ। ਸੁਨ ਗਾਵੋ ਗੁਰ ਬਚਨਾਰੇ। ਹੇ ਜੀ, ਪਹਿਲਾਂ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਭਾਵਨਾ ਦੀ ਸਹਿਤ ਸਰਵਣ ਕਰ। ਗਰੀਬ ਨਵਾਜ ਸਤਿਗੁਰਾਂ ਦੇ ਬਚਨਾਂ ਨੂੰ ਫਿਰ ਪ੍ਰੀਤ ਰੂਪ ਰਸਨਾ ਦੇ ਨਾਲ ਗਾਉਣਾ ਕਰ, ਕਿਉਂਕਿ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਸੁਣਿਆ ਜਾਂਦਾ ਹੈ। ਤੇ ਸਿਆਣੇ ਕਹਿੰਦੇ ਤਾਂ ਹੀ ਰੱਬ ਨੇ ਕੰਨ ਦੋ ਲਾਏ ਐ, ਸੁਣਨਾ ਜ਼ਿਆਦਾ ਚਾਹੀਦਾ ਹੈ। ਔਰ ਇਸ ਪ੍ਰਕਾਰ ਸੁਣਨ ਪ੍ਰਥਾਏ ਮਹਾਰਾਜ ਜੀ ਨੇ 4 ਪੌੜੀਆਂ ਉਚਾਰਨ ਕੀਤੀਆਂ। ਕਿੰਨਾ ਵੱਡਾ ਮਹਾਤਮ ਹੈ ਸੁਣਨੇ ਦਾ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹਿ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਦੁੱਖਾਂ ਦਾ, ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ। ਕਾਲ ਵੀ ਜੀਵ ਨੂੰ ਪੋਹ ਨਹੀਂ ਸਕਦਾ ਹੈ ਜੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਪਰਮੇਸ਼ਰ ਦਾ ਜਸ ਸਰਵਣ ਕਰਦਾ ਹੈ। ਤੇ ਮਹਾਰਾਜ ਸੁਨ ਗਾਵੋ ਗੁਰ ਬਚਨਾਰੇ। ਹੇ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀਓ, ਆਪ ਜੀ ਦੇ ਬਚਨਾਂ ਨੂੰ ਸੁਣ ਕਰਕੇ ਮਹਾਰਾਜ ਭਾਵਨਾ ਸਿੱਧ ਹੋ ਕਰਕੇ ਪ੍ਰੀਤ ਰੂਪ ਰਸਨਾ ਦੇ ਨਾਲ ਅਸੀਂ ਗਾ ਰਹੇ ਹਾਂ। ਬਲ ਬਲ ਜਾਓ ਸਾਧ ਦਰ ਸਾਰੇ। ਉਹਨਾਂ ਭਲੇ ਪੁਰਸ਼ਾਂ ਤੋਂ ਮਹਾਰਾਜ ਕਹਿੰਦੇ ਬਾਰ-ਬਾਰ ਬਲਿਹਾਰ ਜਾਣਾ ਚਾਹੀਦਾ। ਬਲਿਹਾਰ ਜਾਣਾ ਕਰੋ, ਕੁਰਬਾਨ ਜਾਣਾ ਕਰੋ ਉਹਨਾਂ ਦੇ ਦਰਸ਼ਨਾਂ ਤੋਂ। ਜਿਨ੍ਹਾਂ ਦੇ ਦੀਦਾਰ ਕਰਨੇ ਮਾਤਰ ਹੀ ਹਿਰਦੇ ਦੇ ਵਿਕਾਰ ਅਭਾਵ ਹੋ ਜਾਂਦੇ ਆ। ਮਨ ਦਾ ਮੰਦਾ ਸੁਭਾਅ ਖਤਮ ਹੋ ਜਾਂਦਾ ਹੈ, ਮਿਟ ਜਾਂਦਾ ਹੈ। ਉਹਨਾਂ ਭਲੇ ਪੁਰਸ਼ਾਂ ਦੇ, ਸਾਧੂ ਜਨਾਂ ਦੇ ਦਰਸ਼ਨਾਂ ਤੋਂ ਬਲਿਹਾਰ ਜਾਣਾ ਕਰੋ। ਮਨ ਮਹਿ ਰਾਖਾਓ ਏਕ ਅਸਾਰੇ। ਹੇ ਪ੍ਰਾਣਾ ਧਾਰੀ ਜੀਵਾ, ਆਪਣੇ ਮਨ ਦੇ ਅੰਦਰ ਕੇਵਲ ਇੱਕ ਪਰਮੇਸ਼ਰ ਦਾ ਆਸਰਾ ਰੱਖਣਾ ਕਰ। ਹੋਰ ਜਿੰਨੇ ਵੀ ਸੰਸਾਰ ਦੇ ਆਸਰੇ ਆ, ਇਹਨਾਂ ਵੱਲੋਂ ਨਿਆਸਰਾ ਹੋ ਕਰਕੇ ਇੱਕ ਪਰਮੇਸ਼ਰ ਦਾ ਆਸਰਾ ਲੈ। ਜੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਆਪਣੀ ਪਰਵਰਿਸ਼ ਕਰਵਾਉਣੀ ਚਾਹੁੰਦਾ ਹੈ, ਜੇ ਪ੍ਰਮਾਤਮਾ ਦੀ ਕਿਰਪਾ ਪ੍ਰਾਪਤ ਕਰਨੀ ਚਾਹੁੰਦਾ ਹੈ, ਮਹਾਰਾਜ ਕਹਿੰਦੇ ਮਨ ਮਹਿ ਰਾਖੋ ਏਕ ਅਸਾਰੇ। ਆਪਣੇ ਹਿਰਦੇ ਅੰਦਰ ਕੇਵਲ ਤਾਂ ਕੇਵਲ ਇੱਕ ਪਰਮੇਸ਼ਰ ਦਾ ਆਸਰਾ ਧਾਰਨ ਕਰ। ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਵਾਹਿਗੁਰੂ ਜੀ ਦਾ ਆਸਰਾ ਤੱਕਣ ਦੇ ਨਾਲ ਸਾਰੇ ਦੁੱਖ ਵੀ, ਪਾਪ ਵੀ ਖਤਮ ਹੋ ਜਾਂਦੇ, ਮਿਟ ਜਾਂਦੇ ਐ। ਉਸ ਪਰਮੇਸ਼ਰ ਦਾ ਮਨ ਕਰਕੇ ਆਸਰਾ ਧਾਰਨ ਕਰ। ਨਾਨਕ ਪ੍ਰਭ ਮੇਰੇ ਕਰਨੈ ਹਾਰੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਾਡੇ ਮਾਲਕ ਪ੍ਰਭੂ ਅਕਾਲ ਪੁਰਖ ਪਰਮਾਤਮਾ ਜੀ ਸਾਰੀ ਸ੍ਰਿਸ਼ਟੀ ਦੇ ਕਰਨ ਹਾਰੇ ਹਨ।
ਸਾਰੀਆਂ ਵਿਧਾਂ ਨੂੰ ਬਣਾਉਣ ਵਾਲੇ, ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲੇ, ਸਰਬ ਜੀਵਾਂ ਦੀ ਪਰਵਰਿਸ਼ ਕਰਨ ਵਾਲੇ, ਸਭ ਦੀ ਪਾਲਣਾ ਕਰਨ ਵਾਲੇ ਐਸੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹਨ। ਦੇਵ ਗੰਧਾਰੀ ਮਹੱਲਾ ਪੰਜਵਾ। ਪ੍ਰਭ ਇਹ ਮਨੋਰਥ ਮੇਰਾ। ਸਤਿਗੁਰੂ ਜੀ ਨੇ ਚਰਨਾਂ ਵਿੱਚ ਮਹਾਰਾਜ ਸਾਹਿਬ ਜੀ ਦੇ ਕੋਲ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ हे ਸਤਿਗੁਰੂ ਜੀ, ਪ੍ਰੇਮਾ ਭਗਤੀ ਦੀ ਦਾਤ ਹਿਰਦੇ ਅੰਦਰ ਕਿਵੇਂ ਪ੍ਰਾਪਤ ਹੋ ਸਕਦੀ ਹੈ? ਪਰਮਾਤਮਾ ਦੀ ਬੰਦਗੀ ਕਰਨ ਦੀ ਦਾਤ ਮਹਾਰਾਜ ਕਿਵੇਂ ਪਾਈ ਜਾ ਸਕਦੀ ਹੈ? ਤੇ ਹਜੂਰ ਕਹਿੰਦੇ ਹਿਰਦੇ ਅੰਦਰ ਗਰੀਬੀ ਧਾਰਨ ਕਰਕੇ। ਮਹਾਰਾਜ ਆਪ ਕਿਰਪਾ ਕਰਕੇ ਦੱਸੋ। ਸਤਿਗੁਰੂ ਜੀ ਸ਼ਬਦ ਰਾਹੀਂ ਬਖਸ਼ਿਸ਼ ਕਰਦੇ ਹਨ। ਪ੍ਰਭ ਇਹ ਮਨੋਰਥ ਮੇਰਾ। हे ਗੁਰਸਿੱਖਿਓ, ਬੇਨਤੀ ਕਰਿਆ ਕਰ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੱਥ ਜੋੜ ਕਰਕੇ, ਮਨ ਬੁੱਧ ਰੂਪੀ ਹੱਥਾਂ ਨੂੰ ਜੋੜ ਕੇ ਨਿਮਰਤਾਵਾਨ ਹੋ ਕਰਕੇ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਬੇਨਤੀ ਕਰਿਆ ਕਰ, ਪ੍ਰਭ ਇਹ ਮਨੋਰਥ ਮੇਰਾ। ਮਹਾਰਾਜ ਸਾਡੇ ਮਨ ਦੀ ਆਸ ਹੈ, ਸਾਡੇ ਮਨ ਦੀ ਇੱਛਾ ਹੈ। ਮਹਾਰਾਜ ਸਾਡੇ ਮਨ ਦਾ ਇਹ ਮਨੋਰਥ ਹੈ, ਸਾਡੇ ਅੰਦਰ ਦੀ ਐਸੀ ਇੱਕੋ ਇੱਕ ਮਹਾਰਾਜ ਭਾਵਨਾ ਹੈ। ਕਿਰਪਾ ਨਿਧਾਨ ਦਿਆਲ ਮੋਹੇ। हे ਕਿਰਪਾ ਦੇ ਖਜ਼ਾਨੇ, ਦਇਆ ਦੇ ਘਰ ਅਕਾਲ ਪੁਰਖ ਪਰਮੇਸ਼ਰ, ਤੀਜਾ ਕਰ ਸੰਤਨ ਕਾ ਚੇਰਾ। ਮਹਾਰਾਜ ਸਾਨੂੰ ਸੰਤਾਂ ਮਹਾਂਪੁਰਖਾਂ ਦਾ ਚੇਲਾ ਬਣਾ ਦੇਣਾ ਕਰੋ। ਭਾਵ ਉਹਨਾਂ ਦਾ ਦਾਸ ਬਣਾ ਦੇਵੋ, ਉਹਨਾਂ ਦਾ ਸੇਵਕ ਬਣਾ ਦੇਵੋ। ਜੀਵਨ ਦੇ ਅੰਦਰ ਮਹਾਰਾਜ ਮੈਨੂੰ ਸੇਵਾ ਕਰਨ ਦੇ ਮੌਕਾ ਮਿਲ ਜਾਵੇ। ਜੀਵਨ ਦੀ ਸਫਲਤਾ ਕਰਨ ਵਾਸਤੇ ਮਹਾਰਾਜ ਮੈਨੂੰ ਵੀ ਜੀਵਨ ਦੇ ਅੰਦਰ ਸੇਵਾ ਕਰਨ ਦਾ ਸੁਭਾਗ ਮਿਲ ਜਾਵੇ। ਐਸੀ ਮਹਾਰਾਜ ਮੇਰੇ ਤੇ ਕਿਰਪਾ ਕਰੋ। ਮਹਾਰਾਜ ਪ੍ਰਭ ਇਹ ਮਨੋਰਥ ਮੇਰਾ। ਕੇਵਲ ਮਹਾਰਾਜ ਇਹੋ ਸਾਡੇ ਮਨ ਦਾ ਮਨੋਰਥ ਹੈ। ਕੇਵਲ ਇੱਕ ਮਹਾਰਾਜ ਸਾਡੇ ਮਨ ਦੀ ਆਸ ਹੈ, ਸਾਡੇ ਮਨ ਦੀ ਭਾਵਨਾ ਹੈ। ਆਪ ਕਿਰਪਾ ਕਰੋ, ਆਪਣੇ ਪਿਆਰਿਆਂ ਦੇ ਮਹਾਰਾਜ ਸਾਨੂੰ ਚੇਰਾ ਬਣਾ ਦਿਓ, ਭਾਵ ਚੇਲਾ ਬਣਾ ਦੇਣਾ ਕਰੋ। ਮਹਾਰਾਜ ਹਿਰਦੇ ਦੀ ਗਰੀਬੀ ਐਸੀ ਕਿਰਪਾ ਕਰਕੇ ਬਖਸ਼ਿਸ਼ ਕਰ ਦੇਣਾ ਕਰੋ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਪ੍ਰਾਤਹ ਕਾਲ ਲਾਗੋ ਜਨ ਚਰਨੀ। ਪ੍ਰਾਤਹ ਕਾਲ ਭਾਵ ਅੰਮ੍ਰਿਤ ਵੇਲੇ ਉੱਠਣਾ। हे ਮਹਾਰਾਜ, ਅੰਮ੍ਰਿਤ ਵੇਲੇ ਉੱਠ ਕਰਕੇ ਆਪ ਜੀ ਦੇ ਪਿਆਰਿਆਂ ਦੇ ਚਰਨੀ ਲੱਗਣਾ ਕਰੀਏ, ਤਿਨਾਂ ਦੀ ਸਤ ਸੰਗਤ ਵਿੱਚ ਅਸੀਂ ਜੁੜਨਾ ਕਰੀਏ। ਜਿਸ ਬਾਸਰ ਦਰਸ ਪਾਵੋ। ਨਿਸ ਵੀ, ਬਾਸੁਰ ਵੀ, ਰਾਤ ਵੀ, ਦਿਨੇ ਵੀ, ਹਰ ਸਮੇਂ ਮਹਾਰਾਜ ਉਹਨਾਂ ਦੇ ਦਰਸ਼ਨ ਸਾਨੂੰ ਪ੍ਰਾਪਤ ਹੁੰਦੇ ਰਹਿਣ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰਨੀ ਕਰੋ, ਕਿਉਂਕਿ ਪੂਰਨ ਸਾਧੂ ਦੇ ਦਰਸ਼ਨ ਕਰਨੇ ਦਾ ਵੀ ਬੜਾ ਵੱਡਾ ਫਲ ਹੁੰਦਾ ਹੈ। ਭਾਵਨਾ ਦੇ ਨਾਲ ਕੋਈ ਜੀਵ ਦਰਸ਼ਨ ਕਰ ਲਵੇ, ਸਾਧ ਸੰਗਤ ਜੀ, ਬੜਾ ਭਾਰਾ ਵੱਡਾ ਫਲ ਪ੍ਰਾਪਤ ਹੁੰਦਾ ਹੈ। ਜਿਹੜੇ ਕਈ ਸੰਸਾਰ ਦੇ ਅੰਦਰ ਜੀਵ ਜਗ ਆਦਿ ਕਰਦੇ ਆ ਨਾ, ਉਹਨਾਂ ਫਲ ਉਹਨਾਂ ਨੂੰ ਨਹੀਂ ਪ੍ਰਾਪਤ ਹੁੰਦਾ ਜਿਹੜੇ ਸਾਧੂ ਦੇ ਦਰਸ਼ਨ ਕਰਨ ਦੇ ਨਾਲ ਹੀ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰ ਰਹੇ ਨੇ, ਨਿਸ ਬਾਸਰ ਦਰਸ ਪਾਵੋ। ਮਹਾਰਾਜ ਰਾਤ ਵੀ ਦਿਨੇ ਵੀ ਆਪ ਜੀ ਦੇ ਪਿਆਰੇ ਸਾਧੂ ਜਨਾਂ ਦੇ ਸਤਿਪੁਰਸ਼ਾਂ ਦੇ ਦਰਸ਼ਨ ਪਾਉਣਾ ਕਰੀਏ। ਤਨ ਮਨ ਅਰਪ ਕਰੋ ਜਨ ਸੇਵਾ। ਮਹਾਰਾਜ ਤਨ ਮਨ ਭਾਵ ਮਨ ਬਾਣੀ ਸਰੀਰ ਅਰਪਣ ਕਰਕੇ ਸੇਵਾ ਕਰੀਏ, ਕਿਉਂਕਿ ਸਾਧ ਸੰਗਤ ਜੀ ਜੋ ਸੇਵਾ ਹੈ ਨਾ ਬੜੀ ਕਠਿਨ ਹੈ, ਬੜੀ ਗਾਖੜੀ ਹੈ। ਹੰਕਾਰੀ ਬੰਦਾ ਕਦੇ ਭਾਵਨਾ ਦੇ ਨਾਲ ਸੇਵਾ ਨਹੀਂ ਕਰ ਸਕਦਾ। ਹਾਂ, ਕਿਸੇ ਦੇ ਕਹਿਣ ਤੇ ਬੱਧਾ ਚੱਟੀ ਜ਼ਰੂਰ ਭਰ ਸਕਦਾ ਹੈ, ਪਰ ਹਜੂਰ ਦੇ ਮੁਖ ਵਾਕ ਹਨ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਉਹ ਕਿਸੇ ਪ੍ਰਕਾਰ ਭਾਵਨਾ ਦੇ ਸਹਿਤ ਹੋ ਕਰਕੇ ਦਿਲੋਂ ਹੋ ਕੇ ਸੇਵਾ ਨਹੀਂ ਕਮਾ ਸਕਦਾ। ਤੇ ਜਿਨ੍ਹਾਂ ਨੇ ਹਿਰਦੇ ਅੰਦਰ ਭਾਵਨਾ ਧਾਰਨ ਕੀਤੀ ਹੈ, ਹਿਰਦੇ ਦੀ ਗਰੀਬੀ ਧਾਰਨ ਕਰ ਲਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤਨ ਮਨ ਅਰਪ ਕਰੋ ਜਨ ਸੇਵਾ। ਉਹ ਫਿਰ ਇੱਕ ਜਿੱਤ ਹੋ ਕਰਕੇ ਬੇਨਤੀਆਂ ਕਰਦੇ ਨੇ, ਮਹਾਰਾਜ ਸਾਡੇ ਤੇ ਬਖਸ਼ਿਸ਼ ਕਰੋ, ਕਿਤੇ ਮਨ ਵਿੱਚ ਸਾਡੇ ਹੰਕਾਰ ਨਾ ਥੋੜਾ ਜਿੰਨਾ ਵੀ ਪੈਦਾ ਹੋ ਜਾਵੇ। ਮਨ ਬਾਣੀ ਸਰੀਰ ਅਰਪਣ ਕਰਕੇ ਮਹਾਰਾਜ ਅਸੀਂ ਸੇਵਕ ਬਣ ਕੇ ਸੇਵਾ ਕਰਨੀ ਕਰੀਏ। ਰਸਨਾ ਹਰ ਗੁਣ ਗਾਵੋ। ਤੇ ਰਸਨਾ ਤੋਂ ਪਰਮੇਸ਼ਰ ਆਪ ਜੀ ਦੇ ਗੁਣਾਂ ਨੂੰ ਗਾਉਣਾ ਕਰੀਏ। ਹੱਥਾਂ ਦੇ ਨਾਲ ਸੇਵਾ, ਰਸਨਾ ਦੇ ਨਾਲ ਸਿਮਰਨ, ਸੇਵਾ ਤੇ ਸਿਮਰਨ। हे ਮਹਾਰਾਜ ਇਦਾਂ ਦੀ ਸਾਡੇ ਤੇ ਕਿਰਪਾ ਕਰ ਦੇਵੋ। ਪ੍ਰਭ ਇਹ ਮਨੋਰਥ ਮੇਰਾ। ਮਹਾਰਾਜ ਇਹ ਸਾਡੇ ਮਨ ਦਾ ਮਨੋਰਥ ਹੈ, ਸਾਡੇ ਅੰਦਰ ਦੀ ਇੱਛਾ ਭਾਵਨਾ ਹੈ।
ਐਸੀ ਸਾਡੇ ਤੇ ਕਿਰਪਾ ਕਰ ਦੇਵੋ। ਹੱਥਾਂ ਦੇ ਨਾਲ ਸੇਵਾ ਕਰੀਏ, ਮਨ ਬਾਣੀ ਸਰੀਰ ਅਰਪਣ ਕਰਕੇ ਨਿਮਰਤਾਵਾਨ ਹੋ ਕੇ, ਅਤੇ ਮਹਾਰਾਜ ਇਹ ਰਸਨਾ ਦੇ ਨਾਲ ਤੁਹਾਡੇ ਨਾਮ ਸਿਮਰਨ ਅਸੀਂ ਜਪਣਾ ਕਰੀਏ। ਜਿਵੇਂ ਭਗਤ ਰਸਨਾ ਦੁਆਰਾ ਹਜੂਰ ਨੇ ਉਚਾਰਨ ਕੀਤਾ ਹੈ, ਭਗਤ ਤਰਲੋਚਨ ਜੀ ਨੇ ਸਾਧ ਸੰਗਤ ਜੀ ਜੋ ਸ਼ੰਕਾ ਕੀਤਾ ਸੀ ਨਾ ਭਗਤ ਨਾਮਦੇਵ ਜੀ ਤੇ, ਕਿ ਕਿਹੜੇ ਵੇਲੇ ਪ੍ਰਮਾਤਮਾ ਦੀ ਭਗਤੀ ਕਰਦੇ ਹੋਣਗੇ, ਵੇਲ ਤੇ ਮਿਲਦਾ ਨਹੀਂ, ਤੇ ਫਿਰ ਸ਼ਬਦ ਉਚਾਰਨ ਕੀਤਾ ਸੀਗਾ, ਗੁਰਬਾਣੀ ਅੰਦਰ ਦਰਜ ਹੈ ਕਿ ਹੇ ਭਗਤ ਜੀ, ਜੇ ਹੱਥਾਂ ਦੇ ਨਾਲ ਅਸੀਂ ਕਿਰਤ ਕਰਦੇ ਆ ਤੇ ਰਸਨਾ ਤੇ ਪਰਮੇਸ਼ਰ ਦਾ ਨਾਮ ਜਪ ਸਕਦੀ ਹੈ ਨਾ, ਹਿਰਦੇ ਕਰਕੇ ਪ੍ਰਮਾਤਮਾ ਦਾ ਸਿਮਰਨ ਤਾਂ ਕੀਤਾ ਜਾ ਸਕਦਾ ਹੀ ਹੈ ਨਾ। ਮੁਖ ਤੇ RAM ਸੰਭਾਲ, ਹਾਥ ਪਾਉ ਕਰ ਕਾਮ, ਸਭ ਚੀਤ ਨਿਰੰਜਨ ਨਾਲ। ਨਾਮਾ ਕਹਿ ਤੇ ਲੋਚਨਾ, ਮੁਖ ਤੇ RAM ਸੰਭਾਲ, ਹਾਥ ਪਾਉ ਕਰ ਕਾਮ, ਸਭ ਚੀਤ ਨਿਰੰਜਨ ਨਾਲ। ਚਿਤ ਪਰਮੇਸ਼ਰ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ। ਇਸ ਪ੍ਰਕਾਰ ਮਹਾਰਾਜ ਐਸੀ ਸਾਡੇ ਤੇ ਕਿਰਪਾ ਕਰੋ। ਹੇ ਗਰੀਬ ਨਵਾਜ, ਹੱਥਾਂ ਦੇ ਨਾਲ ਸੇਵਾ ਕਰੀਏ ਤੇ ਰਸਨਾ ਦੇ ਨਾਲ ਸਿਮਰਨ ਕਰਦੇ ਰਹੀਏ। ਸਾਸ ਸਾਸ ਸਿਮਰੋ ਪ੍ਰਭ ਆਪਣਾ। ਹੇ ਪਰਮੇਸ਼ਰ, ਆਪ ਜੀ ਨੂੰ ਆਪਣਾ ਜਾਣ ਕਰਕੇ ਅਸੀਂ ਸਵਾਸ ਸਵਾਸ ਸਿਮਰਨ ਕਰਦੇ ਰਹੀਏ। ਅਸਲ ਦੇ ਵਿੱਚ ਮਹਾਰਾਜ ਸੰਸਾਰ ਦੇ ਜਿਤਨੇ ਵੀ ਸੰਸਾਰ ਭਰ ਦੇ ਜੀਵ ਹੈ ਪਰਾਏ ਹੈ, ਪਰ ਮਰ ਤੇ ਭਰਮ ਰੂਪੀ ਪਰਦਾ ਪੈਣੇ ਕਰਕੇ ਸੰਸਾਰ ਨੂੰ ਅਸੀਂ ਸੱਚਾ ਮੰਨੀ ਬੈਠੇ ਹਾਂ। ਪਰਮੇਸ਼ਰ ਆਪ ਜੀ ਦੇ ਸਰੂਪ ਤੇ ਸ਼ੱਕ ਕਰਦੇ ਹਾਂ, ਪਰ ਤੁਹਾਡੀ ਕਿਰਪਾ ਹੋ ਜਾਵੇ ਮਹਾਰਾਜ, ਭਰਮ ਦਾ ਪਰਦਾ ਕੱਟਿਆ ਜਾਵੇ, ਫਿਰ ਤੁਹਾਨੂੰ ਆਪਣੇ ਜਾਣ ਕਰਕੇ ਮਹਾਰਾਜ ਅਸੀਂ ਸਿਮਰ ਸਕਦੇ ਆ, ਤੁਹਾਡੇ ਯਾਦ ਵਿੱਚ ਜੁੜ ਸਕਦੇ ਹਾਂ ਕਿ ਪਰਮੇਸ਼ਰ ਤੁਹਾਡੇ ਤੋਂ ਬਿਨਾਂ ਸਾਡੇ ਕੋਈ ਵੀ ਰੱਖਿਆ ਕਰਨ ਵਾਲਾ ਨਹੀਂ ਹੈ। ਸੰਤ ਸੰਗ ਨਿਤ ਰਹੀਐ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਤਿਪੁਰਸ਼ਾਂ ਦੀ ਸੰਗਤ ਦੇ ਵਿੱਚ ਨਿਤਾ ਪ੍ਰਤੀ ਅਸੀਂ ਰਹਿਣਾ ਕਰੀਏ। ਕਿਉਂਕਿ ਸਾਧ ਸੰਗਤ ਜੀ, ਜੇ ਥੋੜਾ ਸਮਾਂ ਵੀ ਕਿਤੇ ਮਾੜੀ ਸੰਗਤ ਮਿਲ ਜਾਵੇ ਨਾ, ਮਨ ਤੇ ਬੜੀ ਛੇਤੀ ਅਸਰ ਪੈਂਦਾ ਹੈ। ਮਨ ਢਲਿਆਈ ਵਾਲੇ ਪਾਸੇ ਜਿਹੜਾ ਭੱਜ ਕਰਕੇ ਕਾਹਲੀ ਦੇ ਨਾਲ ਜਾਂਦਾ ਹੈ, ਬੜੀ ਛੇਤੀ ਗਿਰਾਵਟ ਆ ਜਾਂਦੀ ਹੈ। ਤੇ ਇਸੇ ਕਰਕੇ ਬੰਦਗੀ ਕਰਨ ਵਾਲੀ ਸਤਿਪੁਰਸ਼ਾਂ ਦੀ ਮਹਾਰਾਜ ਸਾਨੂੰ ਜੀਵਨ ਦੇ ਅੰਦਰ ਨਿਤ ਹੀ ਮਹਾਰਾਜ ਸੰਗਤ ਪ੍ਰਾਪਤ ਹੁੰਦੀ ਰਹੇ। ਐਸੀ ਕਿਰਪਾ ਕਰੋ, ਨਾਮ ਦਾ ਰੰਗ ਸਾਡੇ ਹਿਰਦੇ ਅੰਦਰ ਚੜ੍ਹਿਆ ਰਹੇ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਵੋ। ਏਕ ਆਧਾਰ ਨਾਮ ਧਨ ਮੋਰਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖਿਓ ਬੇਨਤੀ ਕਰ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਕੇਵਲ ਤੁਹਾਡਾ ਇੱਕ ਨਾਮ ਦਾ ਹੀ ਮਹਾਰਾਜ ਸਾਨੂੰ ਜੀਵਨ ਦੇ ਅੰਦਰ ਆਸਰਾ ਮਿਲੇ। ਹੋਰ ਕੋਈ ਵੀ ਸੰਸਾਰ ਦਾ ਆਸਰਾ ਨਾ ਸਾਡੇ ਹਿਰਦੇ ਅੰਦਰ ਹੋਵੇ। ਕੇਵਲ ਤੁਹਾਡੇ ਨਾਮ ਦਾ ਹੀ ਮਹਾਰਾਜ ਅਸੀਂ ਆਸਰਾ ਧਾਰਨ ਕਰੀਏ। ਆਨੰਦ ਨਾਨਕ ਇਹੋ ਲਹੀਐ। ਇਸੇ ਵਿੱਚ ਹੀ ਮਹਾਰਾਜ ਅਸੀਂ ਆਨੰਦ ਪ੍ਰਾਪਤ ਕਰ ਸਕਾਂਗੇ। ਤੁਹਾਡੇ ਸਰੂਪ ਦਾ ਬ੍ਰਹਮਾਨੰਦ ਮਹਾਰਾਜ ਸਾਨੂੰ ਜੀਵਨ ਦੇ ਵਿੱਚ ਮਿਲ ਸਕੇਗਾ। ਆਨੰਦ ਨਾਨਕ ਇਹੋ ਲਹੀਐ। हे ਪ੍ਰਾਣਾ ਧਾਰੀ ਜੀਵਾ, ਜੇ ਅਸਲ ਆਨੰਦ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤੇ ਫਿਰ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ। ਸਾਰੇ ਸੰਸਾਰ ਦੇ ਆਸਰੇ, ਸਭ ਸੰਸਾਰ ਦੇ ਦੁਆਰੇ ਛੱਡ ਕਰਕੇ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਦੁਆਰੇ, ਸਤ ਸੰਗਤ ਰੂਪੀ ਦੁਆਰੇ ਤੇ ਆ ਔਰ ਪਰਮੇਸ਼ਰ ਦੇ ਨਾਮ ਦਾ ਆਸਰਾ ਤੱਕਣਾ ਕਰ। ਹਜੂਰ ਕਹਿੰਦੇ ਹਨ ਫਿਰ ਪਰਮੇਸ਼ਰ ਦੀ ਪ੍ਰਾਪਤੀ ਦਾ, ਵਾਹਿਗੁਰੂ ਦੇ ਸਰੂਪਾਨੰਦ ਦੀ ਤੈਨੂੰ ਪ੍ਰਾਪਤੀ ਹੋ ਜਾਣਾ ਕਰੇਗੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾ। ਘਰ ਤੀਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੀਸਰੇ ਘਰ ਸੁਰਤਾਲ ਦੇ ਅੰਦਰ ਸ਼ਬਦ ਉਚਾਰਨ ਕਰ ਰਹੇ ਨੇ। ਇੱਕ ਅਦਵੈਤ ਸਰੂਪ ਹੈ ਓੰਕਾਰ, ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਮੀਤਾ ਐਸੇ ਹਰ ਜੀਉ ਪਾਏ। ਸਤਿਗੁਰੂ ਜੀ ਉਚਾਰਨ ਕਰ ਰਹੇ ਹਨ, हे ਮੀਤਾ, हे ਗੁਰਸਿੱਖ ਮਿੱਤਰ, ਚੇਤਨ ਦੇ ਅੰਸ਼ ਵਿੱਚ ਹੋਣੇ ਕਰਕੇ ਕਹਿੰਦੇ ਹੈ ਗੁਰਸਿੱਖ ਮਿੱਤਰ, ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ। ਅਥਵਾ ਮੀਤਾ, हे ਪ੍ਰਾਣਾ ਧਾਰੇ ਜੀਵ ਗੁਰਸਿੱਖ, ਐਸੇ ਹਰ ਜੀਵ ਪਾਏ। ਇਦਾਂ ਦੇ ਅਸੀਂ ਅਕਾਲ ਪੁਰਖ ਵਾਹਿਗੁਰੂ ਸੱਚੇ ਮਿੱਤਰ ਨੂੰ ਜੀਵਨ ਦੇ ਅੰਦਰ ਪਾਇਆ ਹੈ। ਜਿਸ ਪ੍ਰਮਾਤਮਾ ਦੇ ਨਾਲ ਮਿੱਤਰਤਾ ਪਾਉਣੇ ਕਰਕੇ ਕਦੇ ਵੀ ਜ਼ਿੰਦਗੀ ਵਿੱਚ ਧੋਖਾ ਨਹੀਂ ਮਿਲਦਾ। ਕਿਉਂਕਿ ਸੰਸਾਰ ਦੇ ਅੰਦਰ ਜਦੋਂ ਕਿਸੇ ਨਾਲ ਮਿੱਤਰਤਾ ਪਾਉਂਦਾ ਹੈ,
ਸਾਧ ਸੰਗਤ ਜੀ, ਕਿਸੇ ਲੋਭ ਅਧੀਨ ਹੋ ਕਰਕੇ, ਕਿਸੇ ਕਾਰਨ ਕਰਕੇ, ਕਿਸੇ ਨਾ ਕਿਸੇ ਕਰਕੇ ਜ਼ਿੰਦਗੀ ਦੇ ਮੋੜ ਦੇ ਵਿੱਚ ਸੰਸਾਰੀ ਦੁਨਿਆਵੀ ਮਿੱਤਰ ਧੋਖਾ ਦੇ ਹੀ ਜਾਂਦਾ ਹੈ, ਪਰ ਪ੍ਰਮਾਤਮਾ ਐਸਾ ਮਿੱਤਰ ਨਹੀਂ ਹੈ। ਜਿਹੜੇ ਦੁਨਿਆਵੀ ਮਿੱਤਰ ਹਨ, ਮਹਾਰਾਜ ਜੀ ਨੇ ਗੁਰਬਾਣੀ ਵਿੱਚ ਉਹਨਾਂ ਪ੍ਰਥਾਈ ਬਚਨ ਉਚਾਰਨ ਕੀਤੇ ਹੈ। ਕਹਿੰਦੇ ਹਨ, ਕਾਮਨ ਲੋੜੈ ਸੋਨਾ ਰੂਪਾ, ਮਿੱਤਰ ਲੋੜੇਨ ਸੋ ਖਾਧਾ ਤਾ। ਹਜੂਰ ਕਹਿੰਦੇ ਹਨ, ਜਿਹੜੇ ਦੁਨਿਆਵੀ ਮਿੱਤਰ ਹਨ ਕੇਵਲ ਖਾਣ ਪੀਣ ਦੇ ਮਿੱਤਰ ਹੈ, ਕੇਵਲ ਸਵਾਰਥ ਦੇ ਮਿੱਤਰ। ਉਹਨਾਂ ਚਿਰ ਹੀ ਤੇਰੇ ਨਾਲ ਮਿੱਤਰਤਾ ਬਣਾ ਕੇ ਰੱਖਣਗੇ ਜਿੰਨਾ ਚਿਰ ਤੇਰੇ ਤੋਂ ਕੋਈ ਸਵਾਰਥ ਹੈ। ਤੇ ਹਜੂਰ ਦੇ ਬਚਨ ਹਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ। ਦੁਨਿਆਵੀ ਮਿੱਤਰਤਾ ਕਿੰਨਾ ਕੁ ਸਮਾਂ ਰਹਿੰਦੀ ਹੈ ਕਿ ਜਦੋਂ ਤੱਕ ਜੀਵ ਤੇਰੇ ਕੋਲ ਸੁਖ ਹਨ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਿਤ, ਕੋ ਨ ਆਵਤ ਨੇਰੈ। ਬਿਪਤਾ ਪੈਣ ਤੇ ਔਕੜ ਦੇ ਸਮੇਂ ਕੋਈ ਨਹੀਂ ਨੇੜੇ ਆਉਂਦਾ, ਸਾਰੇ ਮਿੱਤਰ ਸਾਥ ਛੱਡ ਜਾਂਦੇ, ਫਿਰ ਕੋਈ ਬੁਲਾਉਂਦਾ ਵੀ ਨਹੀਂ ਔਕੜ ਦੇ ਸਮੇਂ। ਇਦਾਂ ਦੀ ਸੰਸਾਰ ਦੀ ਮਿੱਤਰਤਾ ਹੈ। ਔਰ ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੁਨਿਆਵੀ ਮਿੱਤਰਾਂ ਦੀ ਤਰ੍ਹਾਂ ਨਹੀਂ ਹੈ। ਜੇ ਹਿਰਦੇ ਹੋ ਕੇ ਪਰਮੇਸ਼ਰ ਦੇ ਨਾਲ ਮਿੱਤਰਤਾ ਪਾ ਲਵੇ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਵੀ ਜੀਵ ਜ਼ਿੰਦਗੀ ਵਿੱਚ ਤੈਨੂੰ ਧੋਖਾ ਨਹੀਂ ਮਿਲੇਗਾ। ਮੀਤਾ ਐਸੇ ਹਰ ਜੀਉ ਪਾਏ, ਏਦਾਂ ਦੇ ਅਕਾਲ ਪੁਰਖ ਵਾਹਿਗੁਰੂ ਸੱਚੇ ਮਿੱਤਰ ਨੂੰ ਜੀਵਨ ਦੇ ਅੰਦਰ ਪਾਇਆ ਹੈ। ਛੋੜ ਨਾ ਜਾਈ ਸਦ ਹੀ ਸੰਗੇ, ਉਹ ਨਾ ਤਾਂ ਔਕੜ ਦੇ ਵੇਲੇ ਸਾਥ ਛੱਡਦਾ, ਨਾ ਛੱਡ ਕਰਕੇ ਕਿਤੇ ਜਾਣਾ ਕਰਦਾ। ਹਰ ਸਮੇਂ ਮਹਾਰਾਜ ਕਹਿੰਦੇ ਹੋ ਪ੍ਰਮਾਤਮਾ ਸੱਚਾ ਮਿੱਤਰ, ਸੁੱਖਾਂ ਵਿੱਚ, ਦੁੱਖਾਂ ਵਿੱਚ, ਔਕੜਾਂ ਵੇਲੇ ਸਭ ਥਾਵਾਂ ਤੇ ਨਾਲ ਨਿਭਣ ਵਾਲਾ, ਹਰ ਸਮੇਂ ਉਹ ਰੱਖਿਆ ਕਰਨ ਵਾਲਾ, ਹਰ ਸਮੇਂ ਉਹ ਪਰਵਰਿਸ਼ ਕਰਨ ਵਾਲਾ ਹੈ। ਕਦੇ ਵੀ ਮਹਾਰਾਜ ਕਹਿੰਦੇ ਸਾਥ ਛੱਡ ਕੇ ਜਾਣ ਵਾਲਾ ਨਹੀਂ ਹੈ। ਗੁਰ ਮਿਲ ਗਾਏ, ਰਾਤ ਵੀ ਦਿਨੇ ਵੀ ਮਹਾਰਾਜ ਕਹਿੰਦੇ ਸਤਿਗੁਰਾਂ ਦੇ ਨਾਲ ਮਿਲ ਕੇ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਕਰ। ਜੇ ਪਰਮੇਸ਼ਰ ਦੇ ਨਾਲ ਮਿੱਤਰਤਾ ਪਾਉਣੀ ਚਾਹੁੰਦਾ, ਉਹ ਪ੍ਰਮਾਤਮਾ ਨੂੰ ਆਪਣਾ ਮਿੱਤਰ ਬਣਾ। हे ਪ੍ਰਾਣਾ ਧਾਰੀ ਜੀਵ, ਕਿਉਂਕਿ ਉਹ ਕਦੇ ਸਾਥ ਨਹੀਂ ਛੱਡਦਾ, ਕਦੇ ਧੋਖਾ ਨਹੀਂ ਦਿੰਦਾ, ਸਭ ਥਾਵਾਂ ਤੇ ਨਾਲ ਨਿਭਦਾ ਹੈ। ਤੇ ਫਿਰ ਜਿੱਥੇ ਸੰਸਾਰ ਦੀ ਮਿੱਤਰਤਾ ਦਾ ਬਲ ਅਸਮਰੱਥ ਹੋ ਜਾਂਦਾ ਹੈ, ਉਸੇ ਪਰਮੇਸ਼ਰ ਦੀ ਮਿੱਤਰਤਾ ਬਲ ਸਭ ਥਾਵਾਂ ਤੇ ਵਰਤਦਾ ਹੈ। ਉਥੇ ਪਰਮੇਸ਼ਰ ਦਾ ਬਲ ਜਿਹੜਾ ਸਮਰੱਥਾ ਰੱਖਦਾ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ, ਉਥੇ ਤੇਰੀ ਰੱਖ ਅਗਨੀ ਉਦਰ ਮਾਹੇ। ਮਾਤਾ ਦੇ ਗਰਭ ਦੇ ਵਿੱਚ ਵੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਲ ਵਰਤਦਾ ਹੈ। ਫਿਰ ਸਰਬ ਥਾਵਾਂ ਤੇ ਐਸਾ ਸਰਬ ਸ਼ਕਤੀਮਾਨ ਪਰਮੇਸ਼ਰ ਸੱਚਾ ਮਿੱਤਰ ਹੈ। हे ਜੀਵ, ਰਾਤ ਵੀ ਦਿਨੇ ਵੀ ਹਰ ਸਮੇਂ ਮਹਾਰਾਜ ਜੀ ਦੇ ਸਰਣਾ ਦਾ ਆਸਰਾ ਲੈ ਕੇ ਉਸ ਪਰਮੇਸ਼ਰ ਸੱਚੇ ਮਿੱਤਰ ਨੂੰ ਚੇਤੇ ਕਰਿਆ ਕਰ, ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਕਰ। ਵਿਸਰਾਮ ਦੇ ਕੇ ਮਹਾਰਾਜ ਉਚਾਰਨ ਕਰਦੇ ਹਨ, ਮਿਲਿਓ ਮਨੋਹਰ ਸਰਬ ਸੁਖੈਨਾ। ਹਜੂਰ ਕਹਿੰਦੇ ਹਨ, ਐਸਾ ਮਨ ਨੂੰ ਹਰਨ ਵਾਲਾ, ਮਨ ਨੂੰ ਮੋਹ ਲੈਣ ਵਾਲਾ ਪਰਮੇਸ਼ਰ ਸੁਖੈਨਾ, ਸੁਖਾਂ ਦਾ ਘਰ ਪਰਮੇਸ਼ਰ ਮਿਲਿਆ ਹੈ। ਤਿਆਗ ਨਾ ਕਤਹੁ ਜਾਏ, ਜਿਹੜਾ ਛੱਡ ਕੇ ਕਦੇ ਵੀ ਕਿਤੇ ਜਾਂਦਾ ਨਹੀਂ ਹੈ। ਸਾਧ ਸੰਗਤ ਜੀ, ਹਜੂਰ ਨੇ ਉਚਾਰਨ ਕੀਤਾ ਗੁਰਬਾਣੀ ਅੰਦਰ, हे ਪ੍ਰਾਣਾ ਧਾਰੀ ਜੀਵ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜੀਵਨ ਦੇ ਅੰਦਰ ਆਪਣਾ ਜਾਣ ਕਰਕੇ ਧਾਰਨ ਕਰ ਲੈ। ਕਿਉਂਕਿ ਦੁਨਿਆਵੀ ਜਿਹੜੀ ਸੁੱਖਾਂ ਕਰਕੇ ਪ੍ਰਮਾਤਮਾ ਨੂੰ ਭੁਲਾਈ ਬੈਠਾ ਹੈ, ਇਹ ਅਲਪ ਮਾਤਰ ਥੋੜਾ ਕੁ ਸਮਾਂ ਰਹਿਣ ਵਾਲੇ ਤੇਰੇ ਕੋਲ ਸੁੱਖ ਹੈ। ਜਿਨ੍ਹਾਂ ਸੁੱਖਾਂ ਕਰਕੇ ਪ੍ਰਮਾਤਮਾ ਨੂੰ ਵਿਸਾਰ ਦਿੱਤਾ ਹੈ, ਜਿਨ੍ਹਾਂ ਮਾਇਕੀ ਸੁੱਖਾਂ ਦੇ ਕਰਕੇ ਰੱਬ ਨੂੰ ਕਦੇ ਚੇਤੇ ਨਹੀਂ ਕਰਦਾ, ਹਜ਼ੂਰ ਕਹਿੰਦੇ ਸੁੱਖ ਸਦਾ ਰਹਿਣ ਵਾਲੇ ਨਹੀਂ ਹੈ, ਕੇਵਲ ਥੋੜਾ ਕੁ ਸਮਾਂ ਹੈ। ਫਿਰ ਬਾਅਦ ਵਿੱਚ ਤੈਨੂੰ ਪਛਤਾਪ ਕਰਨਾ ਪਵੇਗਾ ਜੇ ਪ੍ਰਮਾਤਮਾ ਨੂੰ ਚੇਤੇ ਨਾ ਕੀਤਾ। ਇਸ ਕਰਕੇ ਇਹ ਪ੍ਰਾਣ ਧਾਰੀ ਜੀਵ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਜੀਵਨ ਦੇ ਅੰਦਰ ਧਾਰਨ ਕਰ ਲੈ। ਕਿਉਂਕਿ ਜਿਹੜਾ ਸੰਸਾਰ ਦੇ ਸੁੱਖ ਹੈ ਨਾ, ਅਲਪ ਸੁੱਖ ਭਣੀ ਹੈ। ਇਹ ਥੋੜਾ ਕੁ ਮਾਤਰ, ਅਲਪ ਮਾਤਰ ਜਿੰਨੇ ਸਮਾਂ ਰਹਿਣ ਵਾਲੇ ਸੁੱਖ ਹੈ, ਉਸ ਪ੍ਰਮਾਤਮਾ ਨੂੰ ਆਪਣਾ ਸੰਗੀ ਸਾਥੀ ਬਣਾ। ਪ੍ਰਤ ਪਾਲੈ ਆਪੇ ਆਓ ਦੇ, ਕਛ ਊਨ ਨਾ ਹੋਈ। ਉਹ ਕਦੇ ਊਨਤਾ ਹੀ ਨਹੀਂ ਰਹਿਣ ਦਿੰਦਾ। ਲੱਭਾ ਲੱਭ ਸ਼ੁਭ ਗੁਣਾਂ ਦੇ ਨਾਲ, ਸਰਬ ਦਾਤਾ ਸਰਬ ਸੁੱਖਾਂ ਦੇ ਨਾਲ ਜੀਵ ਦੀਆਂ ਝੋਲੀਆਂ ਨੂੰ ਭਰਨ ਵਾਲਾ ਹੈ। ਤੇ ਫਿਰ ਉਸ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ।
ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਮਿਲਿਓ ਮਨੋਹਰ ਸਰਬ ਸੁਖੈਨਾ, ਤਿਆਗ ਨਾ ਕਤਹੁ ਜਾਏ। ਕਦੇ ਵੀ ਸਾਥ ਛੱਡ ਕਰਕੇ ਕਿਤੇ ਜਾਣ ਵਾਲਾ ਨਹੀਂ ਹੈ, ਐਸਾ ਮਾਲਕ ਪਰਮੇਸ਼ਰ ਹੈ। ਅਨੇਕ ਅਨੇਕ ਭਾਤ ਬਹੁ ਪੇਖੇ। ਮਹਾਰਾਜ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਅਨੇਕਾਂ ਸੰਸਾਰ ਦੇ ਅੰਦਰ ਪਦਾਰਥਾਂ ਦੀ ਖੁਸ਼ਾਮਦ ਕਰਨ ਵਾਲੇ, ਅਨੇਕਾਂ ਸੰਸਾਰ ਦੇ ਜੀਵਾਂ ਦੀ ਵਡਿਆਈ ਗਾਉਣ ਵਾਲੇ ਦੇਖੇ ਹਨ, ਸੰਸਰ ਲਾਏ। ਪਰ ਪ੍ਰਿਯ ਮਾਲਕ ਸਾਡੇ ਪਰਮੇਸ਼ਰ ਦੇ ਇੱਕ ਰੋਮ ਦੇ ਬਰਾਬਰ ਵੀ ਨਹੀਂ ਪੁੱਜ ਸਕਦੇ। ਬੜੇ ਬੜੇ ਸੰਸਾਰ ਦੇ ਅੰਦਰ ਪਦਾਰਥਾਂ ਦੀ ਮੰਗ ਕਰਨ ਵਾਲੇ, ਦੁਨਿਆਵੀ ਸੁੱਖਾਂ ਦੀ ਮੰਗ ਕਰਨ ਵਾਲੇ ਅਨੇਕਾਂ ਹੀ ਸੰਸਾਰ ਭਰ ਦੇ ਜੀਵ ਹੈ, ਪਰ ਪ੍ਰਿਯ ਰੋਮ ਨਾ ਸੰਸਰ ਲਾਏ। ਪਰਮੇਸ਼ਰ ਦੇ ਇੱਕ ਰੋਮ ਦੇ ਸਦਰਸ ਵੀ ਨਹੀਂ ਬਣ ਸਕਦੇ। ਪਰਮਾਤਮਾ ਦੀ ਬਰਾਬਰਤਾ ਉਹਨਾਂ ਨੇ ਕੀ ਕਰਨੀ ਹੈ। ਅਨੇਕਾਂ ਹੀ ਮਹਾਰਾਜ ਕਹਿੰਦੇ ਕਰਾਮਾਤਾਂ ਵਾਲੇ, ਟੂਣੇ ਟਾਮਣ ਕਰਨ ਵਾਲੇ, ਕਿੰਨੀਆਂ ਕਿੰਨੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਵਾਲੇ ਸੰਸਾਰ ਦੇ ਜੀਵ ਹੈ, ਪਰ ਪ੍ਰਿਯ ਰੋਮ ਨਾ ਸੰਸਰ ਲਾਏ। ਪਰਮਾਤਮਾ ਦੇ ਇੱਕ ਵਾਲ ਦੇ ਬਰਾਬਰ ਵੀ ਨਹੀਂ ਹੋ ਸਕਦੇ। ਸਾਧ ਸੰਗਤ ਜੀ, ਇੱਕ ਇੱਕ ਰੋਮ ਦੇ ਵਿੱਚ ਪਰਮਾਤਮਾ ਦੇ ਕਰੋੜਾਂ ਕਰੋੜਾਂ ਬ੍ਰਹਿਮੰਡ ਵਸਦੇ, ਕਰੋੜਾਂ ਕਰੋੜਾਂ ਬ੍ਰਹਿਮੰਡ। ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਪਰਮਾਤਮਾ ਦੇ ਪੈਦਾ ਕੀਤੇ ਹੋਏ ਹੈ, ਤੇ ਜਿਹੜਾ ਤੁਸ਼ ਮਾਤਰ ਦਾ ਜੀਵ ਹੈ, ਛੋਟੇ ਜਿਹੇ ਆਕਾਰ ਦਾ, ਥੋੜੀਆਂ ਕੁਝ ਸ਼ਕਤੀਆਂ ਪਾ ਕਰਕੇ ਉਹਦੀ ਬਰਾਬਰਤਾ ਕਿਵੇਂ ਕਰ ਸਕੇਗਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਉਚਾਰਨ ਕਰ ਰਹੇ ਹੈ, ਅਨੇਕ ਅਨੇਕ ਭਾਤ ਬਹੁ ਪੇਖੇ, ਤੇ ਰੋਮ ਨਾ ਸੰਸਰ ਲਾਏ। ਅਨੇਕਾਂ ਪ੍ਰਕਾਰ ਦੇ ਤਰ੍ਹਾਂ ਤਰ੍ਹਾਂ ਦੇ ਭਾਂਤ ਭਾਂਤ ਤਰ੍ਹਾਂ ਦੇ ਸੰਸਾਰ ਦੇ ਜੀਵ ਦੇਖੇ ਹੈ। ਅਨੇਕਾਂ ਸਾਧਨ ਕਰ ਕਰਕੇ, ਅਨੇਕਾਂ ਯਤਨ ਕਰ ਕਰਕੇ, ਕਈਆਂ ਨੇ ਬਹੁਤੇ ਵੀ ਸੰਸਾਰ ਦੇ ਅੰਦਰ ਯਤਨ ਕਰ ਕਰਕੇ ਦੇਖ ਲਏ ਹੈ, ਪਰ ਫਿਰ ਵੀ ਪਰਮੇਸ਼ਰ ਦੀ ਬਰਾਬਰਤਾ ਨਹੀਂ ਕਰ ਸਕੇ। ਪਰਮਾਤਮਾ ਜੈਸਾ ਕੋਈ ਹੋਵੇਗਾ ਤਾਂ ਹੀ ਉਹਦੀ ਬਰਾਬਰਤਾ ਕਰੇਗਾ ਨਾ। ਅਕਾਲ ਪੁਰਖ ਵਾਹਿਗੁਰੂ ਜੈਸਾ ਹੋਵੇਗਾ ਤਾਂ ਹੀ ਉਹਦੇ ਸਮਸਤ ਪੁੱਜ ਸਕੇਗਾ। ਮੰਦਰ ਭਾਗ ਸੋਭ ਦੁਆਰੈ। ਐਸਾ ਉਹ ਪਰਮਾਤਮਾ ਸੋਹਣਾ ਮੰਦਰ ਸਰੂਪ ਹੈ, ਸਰੂਪ ਰੂਪੀ ਮੰਦਰ ਪਰਮਾਤਮਾ ਹੈ। ਤੇ ਜੀਵ ਦੇ ਜਦੋਂ ਨਿਸ਼ਕਾਮ ਕਰਮ ਜਾਗਦੇ ਆ ਨਾ, ਜਦੋਂ ਭਾਗ ਜਾਗ ਪੈਂਦੇ ਤਾਂ ਉਹ ਸਰੂਪ ਰੂਪੀ ਮੰਦਰ ਦੀ ਮਹਿਲ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਕਹਿੰਦੇ ਸੋਭ ਦੁਆਰੈ, ਤੇ ਉਸ ਪਰਮਾਤਮਾ ਦੀ ਸਤ ਸੰਗਤ ਰੂਪੀ ਦੁਆਰੇ ਤੇ ਵਾਹਿਗੁਰੂ ਦੇ ਪਿਆਰੇ ਭਗਤ ਜਨ, ਸਤਪੁਰਸ਼, ਵਡਭਾਗੇ ਪੁਰਖ, ਗੁਰਮੁਖ ਪਿਆਰੇ ਐਸੇ ਸਤ ਸੰਗਤ ਰੂਪੀ ਦੁਆਰੇ ਤੇ ਸੋਭਾ ਪਾਉਂਦੇ ਹਨ। ਅਨਹਤ ਰੋਣ ਝੁਣਕ ਲਾਏ। ਔਰ ਜਿਨ੍ਹਾਂ ਨੇ ਜੀਵਨ ਦੇ ਅੰਦਰ ਅਨਹਤ ਸਾਧ ਸੰਗਤ ਜੀ ਹੱਦ ਤੋਂ ਰਹਿਤ ਪਰਮੇਸ਼ਰ ਦੇ ਨਾਮ ਦੀ ਜਿਹੜੀ ਝੁਨਕਾਰ ਹੈ ਨਾ, ਲਾਉਣਾ ਕੀਤੀ ਹੈ। ਲਗਾਤਾਰ ਜਿਵੇਂ ਵਰਖਾ ਲਗਾਤਾਰ ਹੁੰਦੀ ਹੈ ਨਾ, ਜਿਹਨੂੰ ਝੜੀ ਕਹਿੰਦੇ ਆ, ਇਸ ਪ੍ਰਕਾਰ ਮਹਾਰਾਜ ਕਹਿੰਦੇ ਐਸੀ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਐਸੀ ਜਿਹੜੀ ਝੜੀ ਲੱਗਣਾ ਕੀਤੀ ਹੈ। ਜਦੋਂ ਬੜੀ ਤੇਜ਼ੀ ਦੇ ਨਾਲ ਮੀਂਹ ਪੈਂਦਾ ਸਾਧ ਸੰਗਤ ਜੀ, ਜਿੰਨਾ ਵੀ ਕੂੜਾ ਕਰਕਟ ਹੁੰਦਾ ਨੇ ਸਭ ਕੁਝ ਰੋੜ ਕੇ ਲੈ ਜਾਂਦਾ, ਸਭ ਕੁਝ ਰੋੜ ਕਰਕੇ ਲੈ ਜਾਂਦਾ, ਧਰਤੀ ਸਾਫ਼ ਹੋ ਜਾਂਦੀ ਹੈ। ਤੇ ਇਸ ਪ੍ਰਕਾਰ ਜਦੋਂ ਪਰਮੇਸ਼ਰ ਦੇ ਨਾਮ ਦੀ ਝਰਨਾਹਟ ਪੈਂਦੀ ਹੈ ਨਾ ਜੀਵ ਦੇ ਹਿਰਦੇ ਅੰਦਰ, ਤੇ ਜਿੰਨੇ ਵੀ ਵਿਕਾਰਾਂ ਦਾ, ਔਗਣਾਂ ਦਾ, ਪਾਪ ਕਰਮਾਂ ਦਾ ਕੂੜਾ ਕਰਕਟ ਹੁੰਦਾ, ਸਾਰਾ ਹੀ ਸਾਰਾ ਉਹ ਨਾਲ ਹੀ ਧੂ ਕਰਕੇ ਲੈ ਜਾਂਦਾ, ਸਭ ਕੁਝ ਸਾਥ ਹੋ ਜਾਂਦਾ, ਹਿਰਦਾ ਫਿਰ ਸ਼ੁੱਧ ਹੋ ਜਾਂਦਾ। ਤੇ ਤਦੋਂ ਸਾਧ ਸੰਗਤ ਜੀ ਮਨ ਦੀ ਇਕਾਗਰਤਾ ਵੀ ਜਿਹੜੀ ਫਿਰ ਬਣਨ ਲੱਗ ਪੈਂਦੀ ਹੈ। ਤੇ ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਅਨਹਤ ਰੋਣ ਝੁਣ ਲਾਏ। ਇੱਕ ਗੁਰਬਾਣੀ ਵਿੱਚ ਅਨਹਦ ਤੇ ਦੂਜਾ ਅਨਹਤ, ਇਹ ਬਹੁਤ ਬਾਰ-ਬਾਰ ਸ਼ਬਦ ਆਏ ਹੈ। ਅਨਹਦ ਤੋਂ ਭਾਵ ਜੀ ਦੀ ਕੋਈ ਸੀਮਾ ਨਾ ਹੋਵੇ, ਜਿਹਦਾ ਕੋਈ ਹੱਦ ਬੰਨਾ ਨਹੀਂ, ਕੋਈ ਮਰਜ਼ਾਦਾ ਨਹੀਂ, ਕਿ ਕਿੰਨਾ ਕੁ ਸਮਾਂ ਇਹ ਚੱਲਦਾ ਹੈ, ਕਿੰਨਾ ਕੁ ਸਮਾਂ ਚੱਲੇਗਾ, ਉਹਨੂੰ ਕਹਿੰਦੇ ਅਨਹਦ। ਦੀ ਕੋਈ ਵੀ ਹੱਦ ਨਹੀਂ ਹੈ। ਇੱਕ ਹੁੰਦਾ ਹੈ ਅਨਹਦ, ਹੱਤ ਭਾਵ ਹੱਤਿਆ ਦਾ, ਖਤਮ ਹੋਣੇ ਦਾ, ਮਿਟਣ ਦਾ, ਬਿਨਸਣ ਦਾ। ਪਰ ਹਜੂਰ ਕਹਿੰਦੇ ਬਿਨਸਣ ਤੋਂ ਰਹਿਤ, ਖਤਮ ਹੋਣੇ ਤੋਂ, ਮਿਟਣ ਤੋਂ ਰਹਿਤ, ਉਹਨੂੰ ਅਨਹਦ ਕਿਹਾ ਜਾਂਦਾ। ਉਹ ਹੈ ਪਰਮੇਸ਼ਰ ਦਾ ਨਾਮ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਸਦੀਵੀ ਕਾਲ ਰਹਿਣ ਵਾਲਾ ਪਰਮੇਸ਼ਰ ਦਾ ਨਾਮ ਅਨਹਦ ਹੈ, ਜੋ ਕਦੇ ਵੀ ਨਸ਼ਟ ਹੋਣ ਵਾਲਾ ਨਹੀਂ ਹੈ। ਜਿਹੜਾ ਪਰਮੇਸ਼ਰ ਦਾ ਨਾਮ ਆਦਿ ਸੱਚ, ਜੁਗਾਦ ਸੱਚ ਹੈ, ਭੀ ਸੱਚ, ਨਾਨਕ ਹੋਸੀ ਭੀ ਸੱਚ। ਸਦਾ ਜੁਗਾਂ ਜੁਗਾਂ ਦੇ ਵਿੱਚ ਸੱਚਾ ਹੈ,
ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਨਹਦ ਸਾਧ ਸੰਗਤ ਜੀ ਜਿਹੜੇ ਜੋਗੀ ਹੈ ਨਾ, ਉਹ ਦਸਮ ਦਵਾਰ ਦੇ ਵੀ ਸਵਾਸਾਂ ਨੂੰ ਚੜਾ ਕਰਕੇ ਕਹਿੰਦੇ ਸਾਨੂੰ ਬੀਨਾ ਦੀ ਆਵਾਜ਼ ਸੁਣਦੀ ਹੈ। ਇਹ ਅਨਹਦ ਦੀ ਆਵਾਜ਼ ਹੈ। ਪਰ ਉਹਨਾਂ ਚਿਰ ਹੈ ਨਾ ਜਿੰਨਾ ਚਿਰ ਸਵਾਸ ਉਹਨਾਂ ਨੇ ਦਸਮ ਦਵਾਰ ਦੇ ਵਿੱਚ ਚੜਾਏ ਹੈ, ਫਿਰ ਹੱਦ ਉਹਦੀ ਖਤਮ ਹੋ ਜਾਂਦੀ, ਉਹਨੂੰ ਅਨਹਦ ਨਹੀਂ ਕਿਹਾ ਜਾ ਸਕਦਾ। ਜਿੰਨਾ ਚਿਰ ਸਵਾਸ ਚੜੇ ਰਹਿੰਦੇ ਦਸਮ ਦਵਾਰ ਦੇ ਵਿੱਚ ਉਹਨਾਂ ਚਿਰ ਸੁਣਾਈ ਦਿੰਦੀ ਹੈ। ਔਰ ਇਸੇ ਪ੍ਰਕਾਰ ਕੋਈ ਸੁਰੀਲੀ ਆਵਾਜ਼ ਸੁਣ ਕਰਕੇ ਆਖੀ ਜਾਂਦਾ ਅਨਹਦ ਹੈ, ਕੋਈ ਹੋਰ ਸਾਜ਼ਾਂ ਦੀ ਆਵਾਜ਼ ਸੁਣ ਕਰਕੇ ਕਹੀ ਜਾਂਦਾ ਅਨਹਦ ਹੈ। ਪਰ ਉਹ ਸਾਜ਼ ਜਿੰਨਾ ਚਿਰ ਵਜਾਏ ਜਾਂਦੇ ਉਹਨਾਂ ਚਿਰ ਹੀ ਆਵਾਜ਼ ਉਹਨਾਂ ਦੀ ਪ੍ਰਗਟ ਹੁੰਦੀ ਹੈ। ਇਸ ਕਰਕੇ ਉਹਨਾਂ ਨੂੰ ਅਨਹਦ ਨਹੀਂ ਕਿਹਾ ਜਾ ਸਕਦਾ। ਅਨਹਦ ਕੇਵਲ ਪਰਮੇਸ਼ਰ ਦਾ ਨਾਮ ਹੈ। ਜੀਵ ਦੇ ਹਿਰਦੇ ਅੰਦਰ ਜੇਕਰ ਇੱਕ ਰਸ ਪਰਮੇਸ਼ਰ ਦਾ ਨਾਮ ਆਪਣੇ ਆਪ ਹੀ ਵਾਹਿਗੁਰੂ 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 ਚੱਲਣ ਲੱਗ ਪਵੇ, ਕਦੇ ਸਾਧ ਸੰਗਤ ਜੀ ਦੀ ਸੀਮਾ ਨਹੀਂ ਹੈ, ਕੋਈ ਮਿੱਥ ਸਕਦਾ ਕਿ ਇੰਨਾ ਸਮਾਂ ਚੱਲੇਗਾ। ਲਗਾਤਾਰ ਹਰ ਸਵਾਸ ਦੇ ਨਾਲ ਪਰਮੇਸ਼ਰ ਦਾ ਸਿਮਰਨ ਕਰਦਾ, ਫਿਰ ਰੋਮ ਰੋਮ ਦੇ ਨਾਲ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦਾ। ਕੋਈ ਹੱਦ ਬੰਨਾ ਨਹੀਂ ਹੈ। ਐਸਾ ਹਜੂਰ ਕਹਿੰਦੇ ਹਨ, ਜੋ ਬਿਨਸਨ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਉਹਦੀ ਰੁਣ ਝੁਣ ਲਾਏ, ਐਸੀ ਚਰਨਾਹਟ ਲਾਉਣਾ ਕੀਤੀ ਹੈ ਗੁਰਮੁਖਾਂ ਨੇ। ਸਤ ਸੰਗਤ ਵਿੱਚ ਮਿਲ ਕਰਕੇ ਐਸਾ ਪਿਆਰ ਦੇ ਵਿੱਚ ਭੇਜ ਕੇ ਪ੍ਰਮਾਤਮਾ ਦਾ ਨਾਮ ਜਪਿਆ ਹੈ। ਕਹੋ ਨਾਨਕ ਸਦਾ ਰੰਗ ਮਾਣੇ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਪ੍ਰਮਾਤਮਾ, ਉਹ ਗੁਰਮੁਖ ਪਿਆਰੇ ਵਡਭਾਗੇ ਪੁਰਖ ਸਦਾ ਹੀ ਤੁਹਾਡੇ ਨਾਮ ਦਾ ਆਨੰਦ ਮਾਣਦੇ ਹਨ। ਗ੍ਰਹਿ ਪ੍ਰਥੀਤੇ ਸਦ ਥਾਏ। ਜਿਨ੍ਹਾਂ ਨੇ ਮਹਾਰਾਜ ਤੁਹਾਡੇ ਸਰੂਪ ਰੂਪੀ ਰਹਿ ਘਰ ਦੇ ਵਿੱਚ ਪ੍ਰਿਯ ਥੀਤੇ, हे ਪਿਆਰੇ ਪਰਮੇਸ਼ਰ ਥੀਤੇ ਟਿਕ ਜਾਣਾ ਕੀਤਾ ਮਨ ਬਾਣੀ ਸਰੀਰ ਕਰਕੇ। ਜਿਨ੍ਹਾਂ ਦਾ ਹਿਰਦਾ ਮਹਾਰਾਜ ਪਰਮੇਸ਼ਰ ਤੁਹਾਡੇ ਚਰਨਾਂ ਦੇ ਨਾਲ ਟਿਕ ਗਿਆ, ਉਹਨਾਂ ਨੇ ਸਦਾ ਹੀ ਤੁਹਾਡੇ ਸਰੂਪ ਦਾ ਆਨੰਦ ਮਾਣਿਆ ਹੈ। ਸਦਾ ਹੀ ਮਹਾਰਾਜ ਤੁਹਾਡੇ ਨਾਮ ਦਾ ਰਸ ਉਹਨਾਂ ਨੂੰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਨੇ ਹਿਰਦੇ ਰੂਪ ਘਰ ਦੇ ਵਿੱਚ ਪ੍ਰਿਯ ਪਿਆਰੇ ਪ੍ਰਮਾਤਮਾ हे ਅਕਾਲ ਪੁਰਖ ਵਾਹਿਗੁਰੂ ਜੀ ਮਨ ਦਾ ਟਿਕਾਉ ਬਣਾ ਲਿਆ ਹੈ। ਜਿਨ੍ਹਾਂ ਨੇ ਚਿਤ ਬਿਰਤੀ ਨੂੰ ਅੰਤਰਮੁਖੀ ਕਰਕੇ ਤੁਹਾਡੇ ਸਰੂਪ ਦੇ ਮਹਾਰਾਜ ਦੀਦਾਰ ਕਰ ਲਏ ਹੈ, ਤਿਨਾਂ ਨੇ ਸਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦ ਮਾਨਣਾ ਕੀਤਾ ਹੈ। ਦੇਵ ਗੰਧਾਰੀ ਪੰਜਵਾ ਦਰਸ਼ਨ ਨਾਮ ਕਾ ਮਨ ਆਛੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ ਪ੍ਰਮਾਤਮਾ, ਇੱਕ ਤੁਹਾਡੇ ਦਰਸ਼ਨਾਂ ਦੀ ਦਾਤ ਤੇ ਦੂਜੇ ਮਹਾਰਾਜ ਹਿਰਦੇ ਅੰਦਰ ਨਾਮ ਦੀ ਦਾਤ ਸਾਡਾ ਮਨ ਆਛੈ ਇੱਛਾ ਕਰਦਾ ਪਿਆ ਹੈ। ਹੋਰ ਕੋਈ ਮਹਾਰਾਜ ਦੁਨਿਆਵੀ ਸੁਖ, ਕੋਈ ਦੁਨੀਆ ਦੇ ਮਹਾਰਾਜ ਪਦਾਰਥ ਵਸਤੂਆ ਧਨ, ਕੁਝ ਵੀ ਸਾਡੇ ਮਨ ਦੇ ਅੰਦਰ ਇੱਛਾ ਨਹੀਂ ਹੈ। ਦਰਸ਼ਨ ਨਾਮ ਕਉ ਮਨ ਆਛੈ। ਸਾਡਾ ਮਨ ਮਹਾਰਾਜ ਇੱਛਾ ਕਰਦਾ ਕਿ ਤੁਹਾਡੇ ਦਰਸ਼ਨਾਂ ਦੀ ਦਾਤ ਸਾਨੂੰ ਪ੍ਰਾਪਤ ਹੋਵੇ। हे ਗਰੀਬ ਨਵਾਜ, ਤੁਹਾਡਾ ਨਾਮ ਕਦੇ ਸਾਡੇ ਹਿਰਦਿਓਂ ਵਿਸਰੇ ਹੀ ਨਾ। ਮਹਾਰਾਜ ਨਾਮ ਦੀ ਦਾਤ, ਆਪਣੇ ਦਰਸ਼ਨਾਂ ਦੀ ਦਾਤ ਕਿਰਪਾ ਕਰਕੇ ਸਾਨੂੰ ਬਖਸ਼ਣਾ ਕਰੋ। ਭ੍ਰਮ ਆਇਓ ਹੈ ਸਗਲ ਥਾਨ ਰੇ। ਕਿਉਂਕਿ ਅਸੀਂ ਸਾਰੀਆਂ ਥਾਵਾਂ ਤੇ ਭਰਮ ਕਰਕੇ ਆ ਗਏ ਹਾਂ, ਕਿਤੇ ਵੀ ਮਹਾਰਾਜ ਸਾਡੇ ਮਨ ਦਾ ਟਿਕਾਉ ਨਹੀਂ ਬਣਿਆ। ਕਿਤੇ ਵੀ ਜਾ ਕੇ ਮਹਾਰਾਜ ਸਾਡੇ ਜੀਵਨ ਦੀ ਸਫਲਤਾ ਨਹੀਂ ਬਣਨਾ ਕੀਤੀ। ਭ੍ਰਮ ਆਇਓ ਹੈ ਸਗਲ ਥਾਨ ਰੇ। ਜਿੰਨੇ ਵੀ ਸੰਸਾਰ ਦੇ ਅੰਦਰ ਥਾਂ ਹਨ, ਕਦੇ ਕਿਸੇ ਜੂਨ ਦੇ ਵਿੱਚ ਮਹਾਰਾਜ, ਕਦੇ ਕਿਸੇ ਜੂਨ ਦੇ ਵਿੱਚ ਭਟਕ ਕਰਕੇ ਮਹਾਰਾਜ ਭਰਮਦਿਆਂ ਹੋਇਆ ਹੁਣ ਆਵਣਾ ਕੀਤਾ। ਪਰ ਜੀਵਨ ਦੀ ਸਫਲਤਾ, ਜੀਵਨ ਮੁਕਤੀ ਦਾ ਆਨੰਦ ਕਿਤੇ ਵੀ ਸਾਨੂੰ ਪ੍ਰਾਪਤ ਨਹੀਂ ਹੋ ਸਕਿਆ। ਹੁਣ ਮਹਾਰਾਜ ਸਮਝ ਪਈ ਹੈ ਤੁਹਾਡੇ ਦਰਸ਼ਨਾਂ ਕਰਕੇ ਅਤੇ ਨਾਮ ਦੀ ਦਾਤ ਕਰਕੇ ਇਹ ਜੀਵਨ ਸਫਲ ਹੋ ਸਕਦਾ ਹੈ। ਇਸ ਕਰਕੇ ਦਰਸ਼ਨ ਨਾਮ ਕੋ ਮਨ ਆਛੈ। ਸਾਡਾ ਮਨ ਜੋ ਹੈ ਤੁਹਾਡੇ ਦਰਸ਼ਨਾਂ ਨੂੰ ਤੇ ਨਾਮ ਨੂੰ ਮਹਾਰਾਜ ਹਰ ਸਮੇਂ ਮੰਗਦਾ ਹੈ। ਆਹੇ ਪਰਿਓ ਸੰਤ ਪਾਛੈ। ਇਸੇ ਕਰਕੇ ਇਹ ਗਰੀਬ ਨਵਾਜ ਆਹੇ ਪਰਿਓ ਸੰਤ ਪਾਛੈ। ਸਤਿਪੁਰਸ਼ਾਂ ਮਹਾਂਪੁਰਸ਼ਾਂ ਦੇ ਮਹਾਰਾਜ ਪਾਛੈ ਪਿੱਛੇ ਭਾਵ ਉਹਨਾਂ ਦੀ ਸੰਗਤ ਵਿੱਚ ਆ ਕਰਕੇ ਮਿਲੇ ਹਾਂ। ਮਨ ਬਾਣੀ ਸਰੀਰ ਕਰਕੇ ਆਪ ਜੀ ਦੇ ਪਿਆਰੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਆ ਕਲ ਕੇ ਮਿਲੇ ਹਾਂ। ਮਹਾਰਾਜ ਸਾਡੀ ਕਲਿਆਣ ਹੋ ਜਾਵੇ, ਸਾਨੂੰ ਵੀ ਜੀਵਨ ਮੁਕਤੀ ਦਾ ਆਨੰਦ ਮਿਲ ਜਾਣਾ ਕਰੇ। ਵਿਸਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਕਿਸ ਹਉ ਸੇਵੀ
ਕਿਸ ਆਰਾਧੀ। हे महाराज, जे आप जी कहो कि किसी दी सेवा कर लै, किसी दी आराधना कर लै, होर भी किन्ने संसार दे जीव करदे है, पर परमेश्वर किस दी असीं सेवा करिए, किस दी जा करके महाराज असीं आराधना करनी करिए। जो दिष्टै सो गाछै। क्योंकि जो कुछ भी दृष्टि विच आ रहा है, जो कुछ दिसदा पिया वो गच्छ है, गश्त कर जान वाला है, भाव नाश हो जान वाला है, चलायमान हो जान वाला है, सदा रहन वाला नहीं है। इस करके की दी आराधना करिए ते किस दी जा करके महाराज असीं सेवा करना करिए। जे महाराज जिवें हजूर दे वचन आउंदे है ना, ब्रह्मपुरी निश्चल नहीं रहना, इंद्रपुरी में सरपण मरना। भावें इंद्रपुरी भी चला जावे उत्थे भी जरूर बर जरूर मरना पवेगा, ब्रह्मपुरी भी चला जावे उत्थे भी मौत आई जानी है। शिवपुरी का होएगा काला, भावें कैलाश पर्वत ते चला जावे, शिव जी दी पुरी भी चला जावे, उत्थे भी कहंदे कि काल ने आई जाना है। त्रै गुण माया बिनस बिताला, तिन्ना गुणा विच जिन्नी देर तक रहेगा उन्नी देर तक जरूर बर जरूर तेनू काल ने खाना ही खाना है। तिन्ना गुणा तो अतीत होने करके महाराज सच्चे पातशाह कहंदे जीवन मुक्ति का आनंद मिलदा है। और इस प्रकार हजूर ने उच्चारण किया है, किस हो सेवी किस आराधी, जो दिष्टै सो गच्छ है। महाराज सब कुछ ते नाशवान है, जो उपजियो सो बिनस है, पर आज कै काल। इस प्रकार देवी देवतियां दी भी उमरां लिखियां होईयां ने, वो भी अपनी उमरां भोग करके वापस चले जाते, मर जाते, फिर जन्म धारण करते हैं। ते फिर किहदी आराधना करा ते किस दी जा करके सेवा करा। जिवें भाई गुरदास साहिब जी ने वचन लिखे हैं, 14 इंद्र विनाश काल, ब्रह्मे दा एक दिवस कहावै। 14 इंद्र देवते साध संगत जी इंद्र पदवी नूं भोग करके 14 वार मर जाते हैं, फिर जन्म धारण करते ते ब्रह्मा जी का इक्को दिन बतीत हुंदा है। इन्हां देवतियां दियां भी परमात्मा ने उमरां लिखियां होईयां ने। इन्ना इन्ना समा आरबला भोगनी है, और इस प्रकार इन्ना समा इन्नी इन्नी शक्तियां तुहानू प्राप्त होणगियां। साध संगत जी परमात्मा ने सब दे सिर दे लेख लिखे हुए है, पर परमात्मा आप अलेख है, सब दा नाथ आप है, पर परमेश्वर दा नाथ कोई नहीं है। धन गुरु अर्जन देव साहिब महाराज कहते हैं, परमात्मा जो दिष्ट है सो गच्छ है, जो कुछ भी नजर आउंदा है सब कुछ नाशवान है, सब कुछ चलाईमान है। फिर किहदी जा करके आराधना करिए, किस दी जा करके महाराज असीं सेवा करिए। साध संगत की सरनी परिया। हे महाराज ऐसी साडे ते किरपा करो, साध संगत दे चरनी पैना करिए। तुहाडी साध संगत विच आ करके महाराज असीं जुड़ना करिए। चरण रेन मन बाछै। साडा मन साध संगत दी चरण दी धूड़ी नूं महाराज बाछदा है, हर समय लोचदा रहिंदा है। अंतर जामी पुरख विधाते, सरदा मन की पूरे, नानक दास यह सुख मंगै, मुकौ कर संतन की तूरे। सतपुरुषां दे चरण धूड़ी महाराज साडा मन लोचदा है। ऐसी किरपा करो, हिरदे दी गरीबी बख्शो जी। जुगत ना जाना गुण नहीं कोई। क्योंकि महाराज जे जीवन जुगती दी दात कहा कि महाराज मेरे कोल जुगती भी कोई नहीं है, मैं कोई योगा अभ्यास कर लवा, कोई तपस्या तप साधना कर लवा, जल धारा दे साधन कर लवा, होर कोई कपाली आसन आदि कई कई तरह के किन्ने किन्ने साधन हैं, कोई साधन दी जुगती जिंदगी विच कमा लवा, मेरे कोल जुगती भी कोई होर संसार दे अंदर नहीं है। जुगत ना जाना गुण नहीं कोई, ना ही मेरे अंदर कोई शुभ गुण है। दया धर्म धीरजता शुभ विचार इत्यादि कोई भी शुभ गुण मेरे अंदर नहीं है, ना मेरे कोल महाराज जीवन जुगती दी दात है। महादुतर माया अच्छा। महाराज सच्चे पातशाह महादुतर माया छह, जेड़ी महान दुतर है ना बड़ी कठिन है, माया बड़ी प्रबल है। इसने महाराज सब नूं अपने अधीन कीता होया है। साध संगत जी महाराज जी दे वचन असीं पढ़दे हां, इस सरपनी ते ऊपर नहीं बलिया, जिन ब्रह्मा विष्णु महादेव छलिया। ये माया रूपी सपनी तो वड्डा कोई बल वाला नहीं है संसार दे अंदर। जिस नूं परमात्मा दी चेतनता प्राप्त होने करके प्रबल बन जाना कीता है, और सारी सृष्टि नूं अपने अधीन कीता है।
ਕਿਸੇ ਨੂੰ ਕਿਸੇ ਤਰ੍ਹਾਂ ਦਾ ਵਿਕਾਰ, ਕਿਸੇ ਨੂੰ ਕਿਸੇ ਤਰ੍ਹਾਂ ਦੀ ਔਗਣ ਦੇ ਵਿੱਚ ਲਾ ਦਿੱਤਾ ਹੈ, ਉਹ ਸੰਸਾਰ ਦੇ ਅੰਦਰ ਹੀ ਹਰ ਸਮੇਂ ਜੀਵ ਬੰਧਨਾਂ ਦੇ ਵਿੱਚ ਵੱਜਾ ਰਹਿੰਦਾ ਹੈ। ਇਸ ਕਰਕੇ ਹਜੂਰ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ ਮਹਾਰਾਜ, ਮਹਾਂ ਦੁੱਤਰ ਮਾਇਆ ਛੈ। ਮਹਾਰਾਜ ਜਿਹੜੀ ਮਹਾਨ ਦੁੱਤਰ ਕਠਿਨ ਮਾਇਆ ਨੇ, ਇਹਦੇ ਤੋਂ ਪਾਰ ਹੋਣਾ ਬੜਾ ਔਖਾ ਹੈ। ਇਹਦੇ ਤੋਂ ਮਹਾਰਾਜ ਤਿੰਨਾਂ ਗੁਣਾ ਤੋਂ ਲੰਘ ਕਰਕੇ ਉਪਰਾਮ ਹੋ ਕਰਕੇ ਚੌਥੇ ਪਦ ਤੁਰੀਏ ਪਰ ਦੀ ਵਿਚਾਰ ਕਰਨੀ ਬੜਾ ਔਖਾ ਹੈ। ਕਦੇ ਪਦਾਰਥਾਂ ਨੂੰ ਦੇਖ ਕਰਕੇ ਸਾਡਾ ਮਨ ਲੋਭੀ ਬਣ ਜਾਂਦਾ ਹੈ, ਕਿਤੇ ਸ਼ਰੀਰਾਂ ਨੂੰ ਦੇਖ ਕਰਕੇ ਮਹਾਰਾਜ ਮੋਹ ਦੇ ਬੰਧਨ ਦੇ ਵਿੱਚ ਵੱਧ ਜਾਂਦਾ ਹੈ, ਕਿਤੇ ਮਹਾਰਾਜ ਕੋਈ ਚੰਗਾ ਕਰਮ ਕਰ ਲੈਂਦੇ ਤਾਂ ਮਨ ਹੰਕਾਰੀ ਬਣ ਜਾਂਦਾ ਹੈ, ਕਿਤੇ ਮਹਾਰਾਜ ਥੋੜਾ ਜਿਹਾ ਗੁੱਸਾ ਆਉਣ ਤੇ ਕ੍ਰੋਧੀ ਬਣ ਜਾਂਦਾ ਹੈ। ਇਦਾਂ ਦੀ ਸਾਡੇ ਮਨ ਦੀ ਹਾਲਤ ਹੈ। ਇਸ ਕਰਕੇ ਇਸ ਦੁੱਤਰ ਕਠਿਨ ਮਾਇਆ ਤੋਂ ਪਾਰ ਹੋਣਾ ਬੜਾ ਔਖਾ ਹੈ। ਆਏ ਪਇਓ ਨਾਨਕ ਗੁਰ ਚਰਨੀ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ ਮਹਾਰਾਜ। ਆਏ ਪਇਓ ਨਾਨਕ ਗੁਰ ਚਰਨੀ। ਮਹਾਰਾਜ ਤੁਹਾਡੀ ਚਰਨੀ ਅਸੀਂ ਆ ਕਰਕੇ ਪਏ ਹਾਂ। ਆਪਾ ਭਾਵ ਅਪਾਵ ਕਰਕੇ ਨਿਮਰਤਾ ਦੇ ਘਰ ਵਿੱਚ ਆ ਕਰਕੇ ਮਹਾਰਾਜ ਤੁਹਾਡੀ ਸ਼ਰਨ ਵਿੱਚ ਆਏ ਹਾਂ। ਉਤਰੀ ਸਗਲ ਦੁਰਾਛੈ। ਜਦੋਂ ਤੁਹਾਡੀ ਸ਼ਰਨ ਵਿੱਚ ਆਏ ਆ ਨਾ, ਸਾਰੇ ਦੁਰ ਆਛੈ ਜਿਹੜੀਆਂ ਕਠਿਨ ਮਹਾਰਾਜ ਦੁਰ ਮੰਦੀਆਂ ਜਿਹੜੀਆਂ ਇੱਛਾ ਸਨ ਮਨ ਦੀਆਂ, ਵਿਕਾਰਾਂ ਨੂੰ ਭੋਗਣ ਦੀਆਂ, ਸੰਸਾਰ ਦੇ ਸੁੱਖਾਂ ਨੂੰ ਮੰਨਣ ਦੀਆਂ, ਉਹ ਸਾਰੀਆਂ ਮਹਾਰਾਜ ਖਤਮ ਹੋ ਗਈਆਂ ਨੇ, ਸਾਰੀਆਂ ਮਿਟ ਗਈਆਂ ਨੇ। ਹੁਣ ਕੇਵਲ ਇੱਕੋ ਹੀ ਸਾਡੇ ਮਨ ਦੇ ਅੰਦਰ ਆਸ ਬਣੀ ਰਹਿੰਦੀ ਹੈ। ਆਸ ਪਿਆਸੀ ਪਿਰ ਕੈ ਤਾਈ, ਜਿਉ ਚਾਤਰਿਕ ਬੂੰਦੇ ਰੇ। ਕਹੋ ਨਾਨਕ ਜੀਅੜਾ ਬਲਿਹਾਰੀ, ਦੇਹੋ ਦਰਸ਼ ਪ੍ਰਭ ਮੇਰੇ। ਕੇਵਲ ਇੱਕੋ ਹੀ ਮਹਾਰਾਜ ਹੁਣ ਆਸ ਬਣੀ ਰਹਿੰਦੀ ਹੈ। ਜਿੰਨੀਆਂ ਵੀ ਸੰਸਾਰ ਦੀਆਂ ਝੂਠੀਆਂ ਤੇ ਮੰਦੀਆਂ ਆਸਾਂ ਸਨ, ਸਭ ਸਾਰੀਆਂ ਮਿਟ ਗਈਆਂ ਨੇ। ਤੁਹਾਡੇ ਦਰਸ਼ਨਾਂ ਦੀ ਆਸ ਹਰ ਸਮੇਂ ਬਣੀ ਰਹਿੰਦੀ ਹੈ। ਹਰ ਸਮੇਂ ਸਾਡਾ ਮਨ ਇੱਛਾ ਕਰਦਾ ਰਹਿੰਦਾ ਹੈ ਕਦੋਂ ਸੁਭਾਗਾ ਸਮਾਂ ਆਵੇਗਾ। ਹੇ ਗਰੀਬ ਨਵਾਜ ਸਤਿਗੁਰੂ ਜੀ ਪ੍ਰਤੱਖ ਸਾਖਸ਼ਾਤ ਰੂਪ ਦੇ ਵਿੱਚ ਤੁਹਾਡੇ ਸਾਨੂੰ ਦਰਸ਼ਨ ਪ੍ਰਾਪਤ ਹੋਣਗੇ। ਕੇਵਲ ਮਹਾਰਾਜ ਇੱਕੋ ਮਨ ਦੇ ਅੰਦਰ ਆਸ ਬਣੀ ਹੋਈ ਹੈ। ਤੇ ਗੁਰਸਿੱਖ ਹਰ ਸਮੇਂ ਜੋ ਜੋਦੜੀਆਂ ਕਰਦੇ ਹਨ, ਮਹਾਰਾਜ ਬਹੁਤ ਜਨਮ ਬਿਛਰੇ ਤੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰਮਾਤਮਾ ਭਾਵਨਾ ਪ੍ਰਗਟ ਕਰ ਦਿੰਦਾ ਹੈ, ਹਿਰਦੇ ਹੋ ਕਰਕੇ ਫਿਰ ਅਰਦਾਸ ਕਰਦੇ ਮਹਾਰਾਜ, ਹੋਰ ਕੋਈ ਸੰਸਾਰ ਦੇ ਅੰਦਰ ਸੁਖ, ਕੋਈ ਵੀ ਮਹਾਰਾਜ ਸੰਸਾਰ ਦੇ ਅੰਦਰ ਸਾਨੂੰ ਸੁਖਾਂ ਦੀ ਲੋੜ ਨਹੀਂ ਹੈ। ਸਾਡਾ ਮਨ ਚਾਹਤ ਹੀ ਨਹੀਂ ਕਰਦਾ, ਕੇਵਲ ਮਹਾਰਾਜ ਤੁਹਾਡੇ ਚਰਨਾਂ ਦਾ ਪਿਆਰ। ਕੋਈ ਰਾਜ ਭਾਗ, ਕੋਈ ਦੁਨਿਆਵੀ ਸੁਖ ਨਹੀਂ ਸਾਡਾ ਮਨ ਇੱਛਾ ਕਰਦਾ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਤੁਹਾਡੇ ਚਰਨਾਂ ਦਾ ਪਿਆਰ ਸਾਡੇ ਹਿਰਦੇ ਅੰਦਰ ਬਣਿਆ ਰਹੇ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜੋ ਹੋਵੇ ਸਾਹਿਬ ਸਿਓ ਮੇਲਾ। ਜੋ ਤਨਾ ਜਾਣਾ ਗੁਣ ਨਹੀਂ ਕੋਈ, ਮਹਾ ਦੁੱਤਰ ਮਾਇਆ ਛੈ। ਆਇਓ ਪਇਓ ਆਏ ਪਇਓ ਨਾਨਕ ਗੁਰ ਚਰਨੀ, ਤਾ ਉਤਰੀ ਸਗਲ ਦੁਰਾਛੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।